ਇੰਡੀਅਨ ਸਟੇਟ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਸਬੂਤ ਦੁਨੀਆ ਦੀ ਕਚਹਿਰੀ ਵਿੱਚ ਸਾਹਮਣੇ ਆਏ। ਉਹ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਲਾਹੌਰ ਦੇ ਵਿੱਚ, 15 ਜੂਨ ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ, ਔਰ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਫਿਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ। ਇਹਨਾਂ ਦੇ ਡਰਟੀ ਟ੍ਰਿਕਸ ਔਰ ਡਰਟੀ ਗੇਮ ਨੇ ਉਹਨਾਂ ਨੂੰ ਵੀ ਖਾਲਿਸਤਾਨੀ ਬਣਾ ਦਿੱਤਾ, ਜਿਹੜੇ ਪਹਿਲਾਂ ਕਿਸੇ ਸ਼ੱਕ ਸ਼ੁਬੇ ਵਿੱਚ ਸਨ। ਇੱਕ ਪਾਸੇ ਯੋਧਿਆਂ ਦੀ ਕੁਰਬਾਨੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹ ਚਮਕੌਰ ਦੀ ਗੜੀ ਦੀ ਯਾਦ ਦਹਾਨੀ ਹੈ। ਪਰ ਦੂਸਰੇ ਪਾਸੇ ਜਿਹੜਾ ਬੇਗੁਨਾਹ ਹਜ਼ਾਰਾਂ ਸਿੰਘਾਂ ਸਿੰਘਣੀਆਂ, ਬਜ਼ੁਰਗਾਂ, ਮਾਤਾਵਾਂ, ਭੁਜੰਗੀ ਭੁਜੰਗੜਾਂ ਦਾ ਕੋਲਡ ਬਲੱਡਡ ਮਰਡਰ ਹੈ। ਜਿਵੇਂ ਸਰਹੰਦ ਦੀਆਂ ਨੀਹਾਂ ਵਿੱਚ ਦੋਵੇਂ ਸਾਹਿਬਜ਼ਾਦੇ ਚਿਣੇ ਜਾਣ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਇਹ 20ਵੀਂ ਸਦੀ ਦੇ ਵਿੱਚ ਇੱਕ ਡੈਮੋਕ੍ਰੈਟਿਕ ਮੁਲਕ ਦੇ ਵੱਲੋਂ ਆਪਣੇ ਸ਼ਹਿਰੀਆਂ ਦੇ ਉੱਤੇ ਆਪਣੀ ਫੌਜ ਵਰਤ ਕੇ ਔਰ ਇੱਕ ਪਲਾਨ ਦੇ ਤਹਿਤ ਟੋਟਲ ਵਾਰ ਜਿਹੜੀ ਹੈ ਉਹ ਸਿੱਖਾਂ ਦੇ ਖਿਲਾਫ ਵਿੱਢੀ ਗਈ। ਅਕਾਲੀਆਂ ਨੇ ਵੀ ਵੋਟਾਂ 'ਚ ਫਾਇਦਾ ਲੈਣ ਲਈ ਐਤਕੀ ਮਾਡਲ ਵੀ ਬਣਾਇਆ ਕਿ ਜੀ, ਔਰ ਕਾਲ ਵੀ ਦਿੱਤੀ ਜਥੇਦਾਰ ਅਕਾਲ ਤਖਤ ਨੇ ਕਿ ਇਵੇਂ ਤੁਸੀਂ ਇਹਨੂੰ ਮਨਾਓ। ਪਿਛਲੇ 40 ਸਾਲ 'ਚ ਮੈਨੂੰ ਨਹੀਂ ਲੱਗਦਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਅਕਾਲੀ ਦਲ ਦਾ ਪ੍ਰਧਾਨ ਜਾਂ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਤੱਕ ਕਿਸੇ ਨੇ ਵੀ ਸ਼ਮੂਲੀਅਤ ਕੀਤੀ ਹੋਈ। ਪਰ ਇੰਨਾ ਕੁ ਜ਼ਰੂਰ ਹੋਇਆ ਕਿ ਵੀ ਸਾਰੇ ਦੇ ਨਾਲ ਇੱਕ ਮਾਹੌਲ ਸਿਰਜਿਆ ਗਿਆ। ਯੂਪੀ ਦੇ ਪੀਲੀਭੀਤ ਜ਼ਿਲ੍ਹੇ 'ਚ ਪੁਲਿਸ ਨੇ ਜ਼ਬਰਦਸਤੀ ਗੁਰਦੁਆਰੇ 'ਚ ਦਾਖਲ ਹੋ ਕੇ ਸੰਤ ਪਿੰਡਾਂ ਵਾਲਿਆਂ ਦੀਆਂ ਔਰ ਦੂਸਰਿਆਂ ਦੀਆਂ ਤਸਵੀਰਾਂ ਲੁਹਾਈਆਂ ਕਿ ਤੁਸੀਂ ਅੱਤਵਾਦੀਆਂ ਨੂੰ ਸੈਲੀਬ੍ਰੇਟ ਕਰ ਰਹੇ ਹੋ। ਬੇਸ਼ੱਕ ਇਹ ਇੱਕ ਸਿੰਬੋਲਿਕ ਹੀ ਸੀ, ਜਿਵੇਂ ਯੰਗਸਟਰਸ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਹੋਰਾਂ ਦੀ ਚੋਣ ਮੁਹਿੰਮ ਰਨ ਕੀਤੀ। ਸੋ ਇਹ ਆਲਰੇਡੀ ਅਗਲੀ ਜਨਰੇਸ਼ਨ ਜਿਹੜੀ ਹੈ ਉੱਥੇ ਉਹਨਾਂ ਨੇ ਖਾਲਿਸਤਾਨ ਦੇ ਪਰਚਮ ਨੂੰ ਆਪਣੇ ਹੱਥਾਂ ਦੇ ਵਿੱਚ ਮਜ਼ਬੂਤੀ ਨਾਲ ਫੜ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਤਮਾ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 11 ਜੂਨ 2024 29 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਵੀਰ ਹਰਦੀਪ ਸਿੰਘ ਜਰਾ ਵੱਲੋਂ। ਔਰ ਇਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਕੌਮੀ ਨਜ਼ਰੀਆ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਜ਼ਰੂਰ ਪਾਈਏ, ਦਸਵੰਧ ਜ਼ਰੂਰ ਕੱਢੀਏ। ਜਿੱਥੇ ਅਸੀਂ ਹੋਰ ਖਰਚੇ ਕਰਦੇ ਹਾਂ ਉੱਥੇ ਪੰਥਕ ਕਾਰਜਾਂ ਵਿੱਚ ਵੀ ਹਿੱਸਾ ਪਾਈਏ। ਜੇ ਅਸੀਂ ਦਸਵੰਧ ਕੱਢਦੇ ਰਵਾਂਗੇ ਤਾਂ ਜਿਹੜਾ ਕੌਮੀ ਕਾਜ਼ ਜਿਹੜਾ ਹੈਗਾ, ਕੋਈ ਵੀ ਜਿਹੜਾ ਪ੍ਰੋਜੈਕਟ ਹੈਗਾ ਉਹ ਵਿੱਤੀ ਕਾਰਨਾਂ ਕਰਕੇ ਨਹੀਂ ਥੁੜਦਾ। ਸੋ TV84 ਦੀ ਟੀਮ ਅਤੇ ਡਾਕਟਰ ਅਮਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਵੀਰ ਹਰਦੀਪ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਤਹਿ ਦਿਲ ਤੋਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਹੈ। ਔਰ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤਾਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਦੀ 40ਵੀਂ ਦੁੱਖ ਯਾਦ ਅਤੇ ਖਾਲਸਾ ਦੀ ਪ੍ਰਾਪਤੀ ਲਈ ਵਚਨਬੱਧਤਾ ਅਕਾਲ ਤਖਤ ਸਾਹਿਬ ਤੋਂ ਲੈ ਕੇ ਦੁਨੀਆ ਭਰ ਦੇ ਹਰ ਮੁਲਕ ਵਿੱਚ ਜਿੱਥੇ ਸਿੱਖ ਵਸਦੇ ਹਨ ਬੜੀ ਦ੍ਰਿੜਤਾ ਨਾਲ ਮਨਾਈ ਗਈ ਹੈ। ਔਰ ਇਉਂ ਜਾਪਦਾ ਕਿ ਇਸ ਵੇਲੇ ਚਾਰ ਚੁਫੇਰੇ ਖਾਲਸਾ ਦੀਆਂ ਗੂੰਜਾਂ ਪੈ ਰਹੀਆਂ ਹਨ ਅਤੇ 35 ਮਿਲੀਅਨ ਸਿੱਖ ਕੌਮ ਆਪਣਾ ਕੌਮੀ ਘਰ ਖਾਲਸਾ ਬਣਾਉਣ ਲਈ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਹੁਣ ਤੁਸੀਂ ਮੁਆਫੀ ਨਹੀਂ ਮੰਗਦੇ ਦਰਸ਼ਕਾਂ ਤੋਂ ਕਿ ਬਈ ਅਸੀਂ ਉਹਨਾਂ ਨੂੰ ਪਤਾ ਹੀ ਆਪਾਂ ਦੱਸ ਕੇ ਜਾਂਦੇ ਆ ਨਾ, ਦੱਸ ਵਾਏ ਫਿਰ ਵੀ ਜਿਵੇਂ ਹੁੰਦਾ ਹੈ ਕਿ ਮਾਫੀ ਤਾਂ ਮੰਗਣੀ ਹੈ। ਹਾਂਜੀ, ਉਹ ਤਾਂ ਗੱਲ ਸਹੀ ਹੈ। ਦੇਖੋ, ਸਾਡੇ ਬਹੁਤ ਸਾਰੇ ਵਿਊਅਰਸ ਜਿਹੜੇ ਤਾਂ ਰੈਗੂਲਰਲੀ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਔਰ ਇਹ ਘੱਲੂਘਾਰਾ 84 ਦੀ ਦੁਖਦ ਸਾਲਾਨਾ ਯਾਦ ਨੂੰ ਸਮਰਪਿਤ ਜਿਹੜੇ ਸਾਰਾ ਹੀ ਜੂਨ ਦਾ ਮਹੀਨਾ ਵੱਡੇ ਪੈਮਾਨੇ ਤੇ ਪ੍ਰੋਗਰਾਮ ਥਾਂ ਉਲੀਕੇ ਹੋਏ ਨੇ। ਬਿਲਕੁਲ। ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਇਸ ਪ੍ਰੋਗਰਾਮ ਦੇ ਮੌਕੇ ਲਾਈਵ ਕਰ ਸਕੀਏ, ਪਰ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜਦੀਆਂ ਨੇ ਉਹਨਾਂ ਤੱਕ ਮੈਸੇਜ ਪਹੁੰਚਾਉਣ ਲਈ ਤਾਂ ਇਨ ਪਰਸਨ ਹੀ ਜਾਇਆ ਜਾ ਸਕਦਾ, ਔਰ ਅਸੀਂ ਸੰਗਤ ਦੇ ਪਿਆਰ ਅੱਗੇ, ਉਸ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਕਿਉਂਕਿ ਬਰੈਂਪਟਨ, ਟੋਰਾਂਟੋ, ਗ੍ਰੇਟਰ ਟੋਰਾਂਟੋ, ਇਹ ਸਾਰੇ ਬੇਸ਼ੱਕ ਜਦੋਂ ਤੁਸੀਂ ਟਾਊਨਸ ਦੀ ਗੱਲ ਕਰਦੇ ਹੋ, ਪਰ ਮੈਨੂੰ ਇਹ ਬਹੁਤ ਵਾਰ ਲੱਗਦਾ ਹੁੰਦਾ ਹੈ ਵੀ ਸਮੁੱਚਾ ਈਸਟ ਕੋਸਟ ਜਿਹੜਾ ਹੈ ਉਹੀ ਜਿਹੜਾ ਇਸ ਵੇਲੇ ਖਾਲਿਸਤਾਨ ਦਾ ਝੰਡਾ ਬਰਦਾਰ ਹੈ। ਜੇ ਅਸੀਂ ਵੈਸਟ ਕੈਨੇਡਾ 'ਚ ਜਾਂਦੇ ਹਾਂ, ਸਰੀ ਤੋਂ ਲੈ ਕੇ ਫਿਰ ਕੈਲਗਰੀ ਤੱਕ, ਉੱਥੇ ਲੱਗਦਾ ਹੈ ਵੀ ਕੈਨੇਡਾ ਦਾ ਇਹ ਸਾਰਾ ਖਿੱਤਾ ਖਾਲਿਸਤਾਨੀ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਦੀਪ ਸਿੰਘ, ਡਾਲਸ ਟੈਕਸਸ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਜਦੋਂ ਅਸੀਂ ਡਾਲਸ ਤੋਂ ਆਏ ਸੀ ਉਦੋਂ ਵੀ ਵੀਰ ਗੋਬਿੰਦਰ ਸਿੰਘ ਔਰ ਉਹਨਾਂ ਦੇ ਨੈਫਿਊ ਹਰਦੀਪ ਸਿੰਘ, ਉਹਨਾਂ ਦੀ ਮਹਿਮਾਨ ਨਵਾਜ਼ੀ ਔਰ ਉਹਨਾਂ ਵੱਲੋਂ ਆਰਗੇਨਾਈਜ਼ ਕੀਤੇ ਗਏ ਇਸ ਸਮੁੱਚੇ ਪ੍ਰੋਗਰਾਮ ਦਾ ਜਿਹੜਾ ਜਿੱਥੇ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸੀ। 2 ਸਾਲ ਪਹਿਲਾਂ ਸਾਥੋਂ ਵਿਛੜੇ, ਉੱਥੇ ਨਾਲ ਦੀ ਨਾਲ TV 84 ਲਈ ਫੰਡ ਰੇਜ਼ਿੰਗ ਐਫਰਟ ਵੀ ਸੀ ਜਿਹੜਾ ਬੜੀ ਸਫਲਤਾ ਨਾਲ ਉਹਨਾਂ ਨੇ ਨੇਪਰੇ ਚਾੜਿਆ। ਹਰਦੀਪ ਸਿੰਘ ਆਪਣੇ ਯੰਗਰ ਡੇਜ਼ ਤੋਂ ਹੀ, ਹਾਲਾਂਕਿ ਇਹਨਾਂ ਦੇ ਭਰਾਤਾ ਸ਼ਹੀਦ ਨੇ ਔਰ ਇਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਸਮੁੱਚਾ ਪਰਿਵਾਰ ਡੈਡੀਕੇਟਡ ਹੈ, ਬਹੁਤ ਜ਼ਿਆਦਾ ਸੈਂਟੀਮੈਂਟਲ ਨੇ ਹਰ ਪੱਖ ਤੋਂ, ਔਰ ਹੁਣ ਮਹਾਰਾਜ ਨੇ ਕਾਰੋਬਾਰੀ ਤੌਰ ਤੇ ਵੀ ਉਹਨਾਂ ਨੂੰ ਕਾਮਯਾਬੀ ਦਿੱਤੀ ਹੋਈ ਹੈ ਔਰ ਇਸ ਵਾਰ ਦੇ ਪ੍ਰੋਗਰਾਮ 'ਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਸਾਡੇ ਲਈ ਤਾਂ ਬੱਚਿਆਂ ਵਾਂਗ ਨੇ, ਕਿਉਂਕਿ ਜਦੋਂ ਇੱਥੇ ਵੀ ਨਿਊਯਾਰਕ ਸੀ ਉਦੋਂ ਰਿਚਮੰਡ ਹਿਲ ਕਲਚਰ ਸੁਸਾਇਟੀ ਦੇ ਸਿਸਟਮ 'ਚ ਹੀ ਆਡੀਓ ਰਿਕਾਰਡ ਕਰਨ ਦਾ ਇੱਕੋ ਵੇਲੇ 8-10 ਆਡੀਓ ਕੈਸਟਸ ਰਿਕਾਰਡ ਹੁੰਦੀਆਂ ਸੀ। ਉਦੋਂ ਵੀ ਹਰਦੀਪ ਸਿੰਘ ਇੱਕ ਵਲੰਟੀਅਰ ਵਾਂਗ ਅੱਗੇ ਹੋ ਕੇ ਸੇਵਾ ਕਰਦਾ ਸੀ। ਫਿਰ ਬੈਟਲ ਕ੍ਰੀਕ ਔਰ ਉਸ ਤੋਂ ਬਾਅਦ ਡਾਲਸ, ਔਰ ਹਮੇਸ਼ਾ ਹੀ ਇੱਕ ਰਿਸਪੈਕਟਫੁਲ ਔਰ ਡੈਡੀਕੇਟਡ, ਔਰ ਇਹੀ ਨਹੀਂ ਕਿ ਉਹ ਸਾਡੇ ਨਾਲ ਜੁੜੇ ਹੋਏ ਨੇ ਔਰ TV 84 ਦੇ ਮਦਦਗਾਰ ਨੇ, ਉਹ ਸ਼ਹੀਦ ਪਰਿਵਾਰਾਂ ਨਾਲ ਜੁੜੇ ਹੋਏ ਜਿੰਨੇ ਕੁ ਵੀ ਉਹਨਾਂ ਤੱਕ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ, ਔਰ ਆਪਣੇ ਜਨਮ ਭੂਮੀ ਆਪਣੇ ਪਿੰਡ ਦੇ ਵਿੱਚ ਵੀ ਭਾਵੇਂ ਉਹ ਸਪੋਰਟਸ ਨੂੰ ਇਨਕਰੇਜ ਕਰਨਾ ਹੈ ਜਾਂ ਹੋਰ ਪੰਥਕ ਐਕਟੀਵਿਟੀਜ਼ ਨੇ, ਉਸ ਦੇ ਲਈ ਵੀ ਜਿਹੜਾ ਬੜੇ ਲਿਬਰਲ ਡੋਨਰ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਬੜੇ ਪਿਆਰੇ ਇਹਨਾਂ ਦੇ ਬੱਚੇ ਨੇ ਔਰ ਉਹਨਾਂ 'ਚ ਵੀ ਉਹੀ ਸਿੱਖੀ ਵੈਲਿਊਜ਼ ਨੇ। ਅਸੀਂ ਇਸ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇਣ ਔਰ ਇਵੇਂ ਹੀ ਪੰਥ ਦੀ ਸੇਵਾ ਦੇ ਵਿੱਚ ਇਹ ਲੱਗੇ ਰਹਿਣ। ਗੱਲ ਬਿਗਨਿੰਗ 'ਚ ਮੈਂ ਟੋਰਾਂਟੋ ਤੋਂ ਸ਼ੁਰੂ ਕੀਤੀ। ਅਸੀਂ ਦੱਸਿਆ ਸੀ ਵੈਨਸਡੇ ਦਾ, ਬੁੱਧਵਾਰ ਦਾ ਲਾਸਟ ਅਸੀਂ ਪ੍ਰੋਗਰਾਮ ਕੀਤਾ ਸੀ। ਥਰਸਡੇ ਅਸੀਂ ਚਾਲੇ ਪਾਏ ਟੋਰਾਂਟੋ ਵੱਲ। ਹਾਲਾਂਕਿ ਪਹਿਲਾਂ ਫਰਾਈਡੇ ਦਾ ਸ਼ਾਮ ਦਾ ਇੱਕ TV 84 ਮੀਟ ਰੱਖੀ ਹੋਈ ਸੀ, ਲੇਕਿਨ ਲਾਸਟ ਮਿਨਟ ਉਸ ਨੂੰ ਕੈਂਸਲ ਕਰਨਾ ਪਿਆ ਔਰ ਅਸੀਂ ਫਿਰ ਵੀ ਫਰਾਈਡੇ ਦੇ ਦਿਨ ਨੂੰ ਇਸਤੇਮਾਲ ਕੀਤਾ ਤਾਂ ਕਿ ਹੋਰ ਵੀਰਾਂ ਭੈਣਾਂ ਤੱਕ ਪਹੁੰਚ ਹੋਏ, ਮਿਲ ਸਕੀਏ ਜਿਨ੍ਹਾਂ ਪਰਿਵਾਰਾਂ 'ਚ ਵੀ ਅਸੀਂ ਜਾ ਸਕੇ। ਕੁਛ ਇਸ ਵਾਰ ਦੇ ਟ੍ਰਿਪ ਕਿਉਂਕਿ ਸ਼ਾਰਟ ਟ੍ਰਿਪ ਸੀ ਔਰ ਇਹਨਾਂ 2 ਦਿਨ ਦੇ ਸਮਾਗਮਾਂ 'ਚ ਸੈਚਰਡੇ ਸੰਡੇ 'ਚ 4 ਸਮਾਗਮ ਜਿਹੜੇ ਨੇ ਜਾਂ 4 ਸਪੀਚਿਸ, ਸਾਡੇ ਲਈ ਤਾਂ ਸਮਾਗਮ ਜਿੱਥੇ
ਸੰਗਤ ਨਾਲ ਮੇਲ ਮਿਲਾਪ ਹੁੰਦਾ, ਉੱਥੇ ਜ਼ਾਹਰ ਹੈ ਕਿ ਇਹ ਸਪੀਚਸ ਦਾ ਪਾਰਟ ਹੁੰਦਾ। ਸੋ ਉਹਦੇ 'ਚ ਜਿਹੜਾ ਖਾਸ ਤੌਰ 'ਤੇ ਸੈਚਰਡੇ ਦਾ ਪ੍ਰੋਗਰਾਮ ਵਰਲਡ ਸਿੱਖ ਆਰਗੇਨਾਈਜੇਸ਼ਨ, ਜਿਨ੍ਹਾਂ ਦੀ ਯੰਗਰ ਜਨਰੇਸ਼ਨ ਹੁਣ ਬੜੀ ਵੱਧ ਚੜ੍ਹ ਕੇ, ਜਿੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਖਾਲਿਸਤਾਨ ਔਰ ਜੋ ਵੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜੋ ਸਾਹਮਣੇ ਆ ਰਿਹਾ, ਜਿਵੇਂ ਕੈਨੇਡੀਅਨ ਪੋਲੀਟੀਸ਼ੀਅਨਸ ਜਿਨ੍ਹਾਂ ਦੇ ਵਿੱਚ MP ਔਰ ਸੈਨੇਟਰ ਸ਼ਾਮਲ ਨੇ, ਉਹਨਾਂ ਦਾ ਜਿਵੇਂ ਕੈਨੇਡੀਅਨ ਇੰਟੈਲੀਜੈਂਸ ਰਿਪੋਰਟ ਸੀਸਸ ਦੀ ਹੈ ਕਿ ਉਹ ਕਿਵੇਂ ਬਾਹਰਲੇ ਮੁਲਕਾਂ ਦੇ ਨਾਲ ਰਾਬਤੇ 'ਚ ਨੇ ਔਰ ਉਹਨਾਂ ਤੋਂ ਜ਼ਾਹਰ ਹੈ ਕਿ ਵੀ ਉਹ ਐਡਵਾਂਟੇਜ ਲੈਂਦੇ ਨੇ। ਐਡਵਾਂਟੇਜ ਫਾਈਨੈਂਸ਼ੀਅਲ ਹੁੰਦਾ, ਹਾਲਾਂ ਉਹਨਾਂ ਦੇ ਨਾਂ ਨਹੀਂ ਦੱਸੇ ਗਏ, ਪਰ ਇੱਕ ਪੂਰਾ ਮੂਵ ਇਸ ਪੱਖੋਂ ਵੀ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਚਲਾਇਆ ਗਿਆ ਹੈ ਕਿ ਭਾਈ ਉਹਨਾਂ ਦੇ ਨਾਂ ਪਬਲਿਕ ਕੀਤੇ ਜਾਣ। ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਲੇਕਿਨ ਇਹ ਇੱਕ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਲਈ ਕਿ ਵੀ ਅਸੀਂ, ਕਿਉਂਕਿ ਅਰਲੀ 90s ਦਾ ਦੌਰ ਦੇਖਿਆ, ਵਰਲਡ ਸਿੱਖ ਆਰਗੇਨਾਈਜੇਸ਼ਨ ਇੱਕ ਪ੍ਰੀਮੀਅਰ ਆਰਗੇਨਾਈਜੇਸ਼ਨ ਜਿਹੜੀ 1985 'ਚ ਇੱਥੇ ਮੈਡੀਸਨ ਸਕੁਐਰ ਪਾਰਕ 'ਚ ਬਹੁਤ ਵੱਡੇ ਇਕੱਠ ਦੇ ਵਿੱਚ ਇਹ ਸੰਸਥਾ ਬਣਾਈ ਗਈ ਸੀ। ਇਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਹੀ ਖਾਲਿਸਤਾਨ ਦੀ ਕਾਇਮੀ, ਬੇਸ਼ੱਕ ਪੀਸਫੁਲ ਤਰੀਕੇ ਨਾਲ ਉਹਨਾਂ ਦਾ ਸੀ, ਉਸ ਨੂੰ ਆਪਣਾ ਨਿਸ਼ਾਨਾ ਮਿਥਿਆ ਗਿਆ ਸੀ। ਔਰ ਇੱਕ ਸਟੇਜ 'ਤੇ ਅਮਰੀਕਾ ਦੇ ਵਿੱਚ ਵੀ WHO ਦਾ ਚੈਪਟਰ ਬਹੁਤ ਸਟਰੋਂਗ ਸੀ। ਕੈਪੀਟਲ ਹਿੱਲ ਦੇ ਨੇੜੇ ਇੱਕ ਵੱਡੀ ਬਿਲਡਿੰਗ ਜਿਸ ਦਾ ਨਾਂ ਖਾਲਿਸਤਾਨ ਹਾਊਸ ਰੱਖਿਆ ਹੋਇਆ ਸੀ, ਔਰ ਉਹ ਬਿਲਡਿੰਗ 'ਚ ਵੀ ਇੱਕ ਸਾਬਕਾ ਪ੍ਰੈਜ਼ੀਡੈਂਟ ਅਮਰੀਕਾ ਦੇ ਰਹਿੰਦੇ ਰਹੇ। ਉਹ ਜਿਹੜਾ ਕਾਫੀ ਦੇਰ ਉਹ ਫੰਕਸ਼ਨਲ ਰਿਹਾ, ਔਰ ਅਨਫੋਰਚੂਨੇਟਲੀ ਅਮਰੀਕਾ ਚੈਪਟਰ ਜਿਹੜਾ ਹੈ ਉਹ ਥੋੜ੍ਹੇ ਸਮੇਂ ਬਾਅਦ ਹੀ ਵਿਵਾਦਾਂ ਦੇ ਵਿੱਚ ਘਿਰਿਆ। ਉਸ ਦਾ ਕਾਰਨ ਉਦੋਂ ਕੈਨੇਡਾ ਚੈਪਟਰ ਵੀ ਉਸ ਵਿਵਾਦਾਂ 'ਚ ਆਇਆ, ਕਿਉਂਕਿ WHO ਦੇ ਪ੍ਰੈਜ਼ੀਡੈਂਟ ਜਿਹੜੇ ਜਨਰਲ ਭੁੱਲਰ, ਜਸਵੰਤ ਸਿੰਘ ਭੁੱਲਰ, ਜਿਹੜੇ ਪੰਜਾਬ ਤੋਂ ਇਸ ਇਕੱਠ ਦੇ ਵਿੱਚ ਜਿਹੜਾ ਇੱਥੇ ਮੈਡੀਸਨ ਸਕੁਐਰ 'ਚ ਹੋਇਆ ਉਸ ਸ਼ਮੂਲੀਅਤ ਸੀ, ਉਹਨਾਂ ਨੂੰ ਲੈ ਕੇ ਸ਼ੱਕ ਸ਼ੁਬੇ ਪੈਦਾ ਹੋਏ। ਔਰ ਉਹ ਸਾਰੇ ਦੇ ਚਲਦਿਆਂ ਜਿਹੜੀ ਯੰਗਰ ਜਨਰੇਸ਼ਨ ਇੱਥੋਂ ਦੀ, ਖਾਸ ਤੌਰ 'ਤੇ ਸਿੱਖ ਯੂਥ ਆਫ ਅਮਰੀਕਾ 'ਚ ਨਿਕਲੀ, ਉਹਨਾਂ ਦਾ ਬਹੁਤ ਟਕਰਾਅ ਵਿਰੋਧ ਰਿਹਾ। ਜਦੋਂ ਅਸੀਂ ਲੇਟ 80s 'ਚ ਆਏ ਤੇ ਬੇਸ਼ੱਕ ਇਹ ਦੋਨੋਂ ਹੀ ਜਥੇਬੰਦੀਆਂ, ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਸਿੱਖ ਯੂਥ ਆਫ ਅਮਰੀਕਾ, ਜਿਹਦਾ ਕੈਨੇਡੀਅਨ ਚੈਪਟਰ IS5F ਸੀ, ਇਹ ਪਿੱਛੇ ਸੰਘਰਸ਼ ਨੂੰ ਲੀਡ ਕਰਨ ਵਾਲੀ ਪੰਥਕ ਕਮੇਟੀ ਨੂੰ, ਜਿਹਦੇ ਕਮਾਂਡ ਥੱਲੇ 4 ਜੁਝਾਰੂ ਜਥੇਬੰਦੀਆਂ ਸੀ, ਉਸ ਨੂੰ ਸਪੋਰਟ ਕਰਦੀਆਂ ਸੀ। ਲੇਕਿਨ ਆਪਸ ਦੇ ਵਿੱਚ ਬਹੁਤ ਤਕਰਾਰ ਸੀ। ਔਰ ਉਦੋਂ ਅਮਰੀਕਨ ਚੈਪਟਰ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਸਨ, ਔਰ ਮੈਨੂੰ ਜਿਹੜਾ ਇਹਨਾਂ ਦੇ ਨਾਲ ਵੀ ਕੰਮ ਕਰਨ ਦਾ, ਕਿਉਂਕਿ ਅਸੀਂ ਪੰਥਕ ਕਮੇਟੀ ਦੀ ਨੁਮਾਇੰਦਗੀ ਦੇ ਤੌਰ 'ਤੇ ਐਜ਼ ਏ ਸਪੋਕਸਪਰਸਨ 1991 'ਚ ਸੇਵਾ ਲਈ। ਸੋ ਅਸੀਂ ਯਤਨ ਵੀ ਕੀਤੇ ਕਿ ਇਹਨਾਂ ਦੋਨਾਂ ਦੇ ਨਾਲ ਦੋਨਾਂ ਨੂੰ ਕਲੋਜ਼ ਲਿਆਂਦਾ ਜਾਏ। ਕੁਛ ਹੱਦ ਤੱਕ ਕਾਮਯਾਬ ਵੀ ਰਹੇ, ਲੇਕਿਨ ਕੁਛ ਇਸ ਕਿਸਮ ਦੀ ਕੁੜਿੱਤਣ ਔਰ ਬਿਟਰਨੈਸ ਜਿਹੜੀ 80s ਦੀ ਬਣੀ ਹੋਈ ਸੀ, ਉਹਦੇ 'ਚ ਬਹੁਤੇ ਅਸੀਂ ਕਾਮਯਾਬ ਨਹੀਂ ਹੋਏ। ਫਿਰ ਪਿੱਛੇ ਵੀ ਜਦੋਂ ਸੰਘਰਸ਼ ਦਾ ਜਿਹੜਾ ਉਹ ਉਸ ਦੀ ਗਿਰਾਵਟ ਹਥਿਆਰਬੰਦ ਸੰਘਰਸ਼ ਦੀ ਸ਼ੁਰੂ ਹੋਈ 1994-95 ਤੱਕ ਪਹੁੰਚਦੇ ਹਾਂ, ਤਾਂ ਸਭ ਕੁਛ ਹੀ ਉਹਨਾਂ ਨੇ ਨਿਬੇੜ ਦਿੱਤਾ ਹਥਿਆਰਬੰਦ ਸੰਘਰਸ਼ ਦਾ। ਸੋ ਇੱਥੇ ਵੀ ਫਿਰ WHO ਜਿਹੜੀ ਹੈ ਉਹ ਅਮਰੀਕਨ ਚੈਪਟਰ, ਉਹ ਖਾਲਿਸਤਾਨ ਹਾਊਸ ਵੀ ਜਿਹੜੇ ਉਹਨੂੰ ਰਨ ਕਰਦੇ ਸੀ, ਲਛਮਣ ਸਿੰਘ ਔਜਲਾ ਔਰ ਇੱਕ ਦੋ ਹੋਰ ਸੱਜਣ ਵੀ ਆਏ। ਸੋ ਮੁੱਖ ਦੀ ਗੱਲ ਕਿ ਅਮਰੀਕਨ ਚੈਪਟਰ ਦਾ ਤਾਂ ਭੋਗ ਪੈ ਗਿਆ, ਲੇਕਿਨ ਕੈਨੇਡਾ ਚੈਪਟਰ WHO ਦਾ, ਜਿਸ ਨੂੰ ਕਾਫੀ ਲੰਬਾ ਵਕਤ ਸਰ ਅਜੀਤ ਸਿੰਘ ਸਹੋਤਾ, ਜਿਹੜੇ ਆਟਵਾ WHO ਦਾ ਪ੍ਰੋਪਰ ਆਫਿਸ ਖੋਲ੍ਹਿਆ ਸੀ, ਉਹਨੂੰ ਹੈਂਡਲ ਕਰਦੇ ਰਹੇ। ਔਰ ਨਤੀਜੇ ਦੇ ਤੌਰ 'ਤੇ ਅੱਜ ਜਦੋਂ ਅਸੀਂ ਇਹ ਗੱਲ ਮੈਂ ਆਲਮੋਸਟ 30 ਸਾਲ ਬਾਅਦ ਕਰ ਰਹੇ, ਅਤੇ ਉਹਨਾਂ ਦੀ ਨੈਕਸਟ ਜਨਰੇਸ਼ਨ, ਉਹਨਾਂ ਦੇ ਵਿੱਚ ਬੜੇ ਹਾਈਲੀ ਜਿਹੜੇ ਸਪਿਰਿਟਡ ਨੌਜਵਾਨ ਬੱਚੇ ਬੱਚੀਆਂ ਨੇ, ਉਹਨਾਂ ਦੇ ਹਾਈਲੀ ਐਜੂਕੇਟਡ ਨੇ, ਵਕੀਲ ਵੀ ਨੇ, ਡਾਕਟਰ ਵੀ ਨੇ, ਇੰਜੀਨੀਅਰ ਵੀ ਨੇ, ਔਰ ਫੁੱਲ ਐਕਟਿਵਿਸਟ ਔਰ ਪ੍ਰੋਫੈਸ਼ਨਲ ਵੀ। ਔਰ ਉਸ ਦਾ ਨਤੀਜਾ ਹੈ ਕਿ ਇਸ ਵੇਲੇ WHO ਨੇ ਆਪਣੀ ਥਾਂ ਵੀ ਬਣਾਈ ਹੈ। ਔਰ ਜਿਹੜੀ ਗੱਲ ਮੈਂ ਪੋਜ਼ਿਟਿਵਿਟੀ ਵਾਲੀ ਕਹੀ ਕਿ ਵੀ ਉਹਨਾਂ ਨੇ ਆਊਟਰੀਚ ਕਰਕੇ ਬਾਕੀਆਂ ਨੂੰ ਵੀ, ਜਿਹੜੀਆਂ ਜਿੱਥੇ ਹੁਣ ਹਾਲਾਂਕਿ ਜਿਹੜੇ ਉਸ ਜਨਰੇਸ਼ਨ ਦੇ ਸੀ 80s 90s ਦੇ, ਹੁਣ ਤਾਂ ਬੁਢਾਪੇ 'ਚ 70s 60s 70s ਤੱਕ ਪਹੁੰਚ ਗਏ ਉਮਰ ਵਾਈਜ਼, ਤੇ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਵੀ ਸਾਰੇ ਟੁਗੈਦਰ ਨੇ। ਔਰ ਮੈਂ ਸਮਝਦਾ ਵੀ ਲੇਟਲੀ ਜਿਹੜੀਆਂ ਖਾਸ ਤੌਰ 'ਤੇ ਇੰਟਰਨੈਸ਼ਨਲ ਲੈਵਲ ਦੀਆਂ ਡਿਵੈਲਪਮੈਂਟਸ ਨੇ, ਉਹਨਾਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜੋ ਇੰਡੀਅਨ ਗਵਰਨਮੈਂਟ ਨੇ ਕੀਤਾ, ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੀ
ਸ਼ਹਾਦਤ ਔਰ ਦੂਸਰੀ ਉਹਨਾਂ ਦੀ ਕਿਲਿੰਗ ਸਪਰੀ, ਇਸ ਨੇ ਵੀ ਸਾਰਿਆਂ ਨੂੰ ਨੇੜੇ ਲਿਆਂਦਾ ਔਰ ਈਵਨ ਜਿਹੜੀ ਜਾਂਚ ਕਮੇਟੀ ਜਿਹੜੀ ਇਸ ਮਾਮਲੇ ਦੇ ਵਿੱਚ ਕਿ 2019 ਔਰ 2021 ਦੇ ਵਿੱਚ ਫੈਡਰਲ ਇਲੈਕਸ਼ਨਾਂ 'ਚ ਕਿਵੇਂ ਇੰਡੀਅਨ ਇੰਟਰਫੇਰੈਂਸ ਰਹੀ, ਕਿਉਂਕਿ ਬਾਕੀ ਮੁਲਕਾਂ ਦੇ ਨਾਲ ਇੰਡੀਆ ਨੂੰ ਵੀ ਸ਼ਾਮਲ ਕੀਤਾ ਗਿਆ, ਉਹਦੇ 'ਚ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਔਰ WSO ਉਹਨਾਂ ਨੇ ਟੁਗੈਦਰ ਆਪਣੀ ਉਹਨਾਂ ਦੇ ਯੰਗ ਵਕੀਲਾਂ ਨੇ ਜਿਸ ਢੰਗ ਦੇ ਨਾਲ ਜਿਹੜਾ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਉਹ ਰਿਮਾਰਕੇਬਲ ਹੈ। ਸੋ ਇਹ ਬਰੈਂਪਟਨ ਸਿਟੀ ਹਾਲ ਦੇ ਵਿੱਚ ਜਿਹਦੇ 'ਚ ਔਰ ਦਰਸ਼ਕ ਜਦੋਂ ਮੈਂ ਗੱਲ ਕਰ ਰਿਹਾ ਨਾਲ ਦੀ ਨਾਲ ਪਿਕਚਰਸ ਵੀ ਦੇਖ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਆਲਮੋਸਟ 400 ਪਲੱਸ ਜਿਹੜਾ ਹੈ ਉਹ ਪ੍ਰੈਜ਼ੈਂਸ ਹੋਏਗੀ, ਕੁਛ ਆਉਣ ਜਾਣ ਵੀ ਹੁੰਦਾ ਔਰ ਚੰਗੀ ਗੱਲ ਸੀ ਕਿ ਯੰਗਸਟਰਸ ਔਰ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਇਹਨੂੰ ਆਰਗੇਨਾਈਜ਼ ਕੀਤਾ। ਹਾਲਾਂਕਿ ਸਰ ਅਜਮੇਰ ਸਿੰਘ ਹਿਸਟੋਰੀਅਨ, ਉਹਨਾਂ ਦੇ ਨਾਲ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਮੇਰਾ ਤਾਂ ਜਿਹੜਾ ਨਗਰ ਕੀਰਤਨ ਸੰਡੇ ਦਾ ਉਸ ਦੇ ਲਈ ਸੱਦਾ ਸੀ, ਪਰ ਜੋ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਮੈਂ ਟਾਊਨ 'ਚ ਆ ਰਿਹਾ, ਸੋ ਉਹਨਾਂ ਦਾ ਇਨਵੀਟੇਸ਼ਨ ਸਾਨੂੰ ਵੀ ਮਿਲਿਆ। ਸੋ ਇਹ ਇੱਕ ਬੜੀ ਆਰਗੇਨਾਈਜ਼ਡ ਈਵੈਂਟ, ਚੰਗੇ ਢੰਗ ਦੇ ਨਾਲ ਪ੍ਰੈਜ਼ੈਂਸ ਦੇ ਪੱਖੋਂ ਵੀ ਔਰ ਡਿਸਕਸ਼ਨ ਦੇ ਪੱਖੋਂ ਵੀ, ਔਰ ਅਸੀਂ ਦੋਵੇਂ ਹੀ ਪੈਨਲ ਦੇ ਉੱਤੇ ਸੀ, ਸਰ ਅਜਮੇਰ ਸਿੰਘ ਔਰ ਮੈਨੂੰ ਉਹਨਾਂ ਨੇ ਪਹਿਲਾਂ ਬੋਲਣ ਦੇ ਲਈ ਬੁਲਾਇਆ ਔਰ ਲਗਭਗ 40-42 ਮਿੰਟ ਦੀ ਪ੍ਰੈਜੈਂਟੇਸ਼ਨ ਇੰਨਾ ਹੀ ਸਰ ਅਜਮੇਰ ਸਿੰਘ ਹੋਰਾਂ ਦੀ ਸੀ ਔਰ ਉਸ ਤੋਂ ਬਾਅਦ ਲਾਈਵਲੀ ਕੁਐਸਚਨ ਆਨਸਰ ਸੈਸ਼ਨ ਸੀ, ਜਿਹਦੇ 'ਚ ਮੈਂ ਹਮੇਸ਼ਾ ਜ਼ਰੂਰ ਇੰਜੋਏ ਕਰਦਾ ਕਿਉਂਕਿ ਮੈਂ ਸਮਝਦਾ ਕਿ ਲੈਕਚਰ ਤਾਂ ਇੱਕ ਵਨ ਵੇ ਟ੍ਰੈਫਿਕ ਹੁੰਦਾ ਹੀ ਹੁੰਦਾ ਹੈ, ਕਿਉਂਕਿ ਉਹਦੇ 'ਚ ਅਸੀਂ ਬੋਲ ਰਹੇ ਹਾਂ, ਦੂਜੇ ਸੁਣ ਰਹੇ ਨੇ, ਉਹ ਸਾਡੇ ਸਾਰੇ ਗੁਰਦੁਆਰਿਆਂ ਦੇ ਫਾਰਮੈਟ 'ਚ ਹੀ ਹੁੰਦਾ ਹੈ। ਪਰ ਇਸ ਕਿਸਮ ਦੀ ਡਿਸਕਸ਼ਨ 'ਚੋਂ ਹਾਲਾਂਕਿ ਕੁਛ ਨੇ ਕਿਹਾ ਕਿ ਵਕਤ ਥੋੜ੍ਹਾ ਬਚਿਆ ਕਿਉਂਕਿ ਪ੍ਰੋਗਰਾਮ ਥੋੜ੍ਹਾ 15-20 ਮਿੰਟ ਲੇਟ ਸ਼ੁਰੂ ਹੋਇਆ ਔਰ ਜਦੋਂ ਤੁਸੀਂ ਆਡੀਟੋਰੀਅਮਸ ਦੇ ਵਿੱਚ ਜਾਂ ਸਿਟੀ ਹਾਲਸ ਦੇ ਵਿੱਚ ਕਰਦੇ ਹੋ, ਵਕਤ ਦੀ ਪਾਬੰਦੀ ਹੁੰਦੀ ਹੈ, ਗੁਰਦੁਆਰਿਆਂ ਵਾਂਗ ਤਾਂ ਨਹੀਂ ਹੈ ਕਿ ਤੁਸੀਂ ਸ਼ਾਮ ਤੱਕ ਉਹਨੂੰ ਜਾਰੀ ਰੱਖੋ। ਲੇਕਿਨ ਜਿਹੜੇ ਬਹੁਤ ਸਾਰੇ ਸਾਡੇ ਵੀਰ ਭੈਣ ਹੈ ਔਰ ਯੰਗਸਟਰਸ ਸਾਨੂੰ ਆ ਕੇ ਮਿਲੇ ਵੀ, ਤਸੱਲੀ ਦਾ ਇਜ਼ਹਾਰ, ਖੁਸ਼ੀ ਦਾ ਇਜ਼ਹਾਰ ਔਰ ਈਵਨ TV 84 ਦੀ ਟੀਮ ਵੱਲੋਂ ਉਹਨੂੰ ਲਾਈਵ ਟੈਲੀਕਾਸਟ ਕੀਤਾ ਗਿਆ। ਹਾਲਾਂਕਿ ਇੰਨੇ ਪ੍ਰੋਗਰਾਮ 2-2 2.5 ਘੰਟੇ ਦੇ, ਪਰ ਮੈਂ ਦੇਖ ਰਿਹਾ ਸੀ 12,000 ਤੋਂ ਜ਼ਿਆਦਾ ਜਿਹੜੇ ਨੇ ਇਕੱਲੇ YouTube ਦੇ ਉੱਤੇ ਹੀ ਹੁਣ ਵੀ ਉਸ ਦੇ ਵਿਊਅਰਸ ਨੇ। ਸੋ ਬਹੁਤ ਸਾਰਿਆਂ ਨੇ ਜਿਹੜਾ ਪਰਸਨਲੀ ਵੀ ਮੈਨੂੰ ਕਮੈਂਟ ਕਰਕੇ ਕਮੈਂਟ ਕੀਤਾ ਕਿ ਭਾਈ ਇਹ ਜਿਹੜੇ ਦੋਵੇਂ ਹੀ ਪਰਸਪੈਕਟਿਵ ਨੇ, ਕਿਉਂਕਿ ਸਰ ਅਜਮੇਰ ਸਿੰਘ ਹੋਰਾਂ ਦੇ ਪੈਰ ਪੰਜਾਬ ਦੀ ਧਰਤੀ ਦੇ ਉੱਤੇ ਬੜੇ ਜਿਹੜੇ ਨੇ ਉਹ ਸੋਲਿਡ ਨੇ। ਉਹਨਾਂ ਦੀ ਇੱਕ ਪੁਸਤਕ ਵੀ ਜਿਹੜੀ ਬਾਅਦ ਦੇ ਵਿੱਚ ਉਸ ਸ਼ਾਮ ਗੁਰਦੁਆਰਾ ਸਾਹਿਬ 'ਚ ਰਿਲੀਜ਼ ਵੀ ਹੋਈ, ਹਾਲਾਂਕਿ ਉਹ ਆਲਰੇਡੀ ਚੱਲ ਰਹੀ ਹੈ ਕਿਉਂਕਿ ਉਹਨਾਂ ਦਾ ਪਿਛੋਕੜ ਜਿੱਥੇ ਉਹ ਇੰਜੀਨੀਅਰਿੰਗ ਦੇ ਜਦੋਂ ਸਟੂਡੈਂਟ ਸਨ ਉਦੋਂ ਛੱਡ ਕੇ ਉਹ ਮੂਵਮੈਂਟ ਨਕਸਲਾਈਟ ਮੂਵਮੈਂਟ ਚੱਲ ਰਹੀ ਸੀ, ਉਹਦੇ 'ਚ ਆਏ ਲੰਬਾ ਵਕਤ ਜਿਹੜਾ ਹੈ ਉਹ ਆਲਮੋਸਟ ਮੇ ਵੀ 30 ਸਾਲ ਹੀ ਉਹ ਅੰਡਰਗਰਾਊਂਡ ਵੀ ਰਹੇ ਔਰ ਜਿਹੜੀ ਉਹਨਾਂ ਦੀ ਲੇਟੈਸਟ ਕਿਤਾਬ ਹੈ ਉਹ ਵੀ ਦੋਨੋਂ ਸੰਘਰਸ਼ਾਂ ਦਾ ਉਹ ਕਿ ਦੇ ਉਹ ਅੰਗ ਸੰਗ ਰਹੇ ਨੇ। ਉਹਨਾਂ ਨੇ ਆਪਣੇ ਤਜਰਬੇ, ਜਿਹੜੀ ਬਾਇਓਗ੍ਰਾਫੀ ਨਹੀਂ ਹੈ ਐਗਜ਼ੈਕਟਲੀ ਆਟੋਬਾਇਓਗ੍ਰਾਫੀ ਵਾਂਗ ਬਣ ਜਾਂਦੀ ਹੈ ਕਿ ਤੁਸੀਂ ਆਪਣੇ ਤਜਰਬੇ ਦੀ ਗੱਲ ਕਰਦੇ ਹੋ, ਪਰ ਉਸ ਸਾਰੇ ਤੋਂ ਇਲਾਵਾ ਵੀ ਜਿਹੜੇ ਉਹਨਾਂ ਨੇ 20ਵੀਂ ਸਦੀ ਦੀ ਸਿੱਖ ਰਾਜਨੀਤੀ, ਸ਼ਾਇਦ ਇਹ ਉਹਨਾਂ ਦੀ ਪਹਿਲੀ ਪੁਸਤਕ ਸੀ, ਫਿਰ ਅਣਡਿੱਠਾ ਕਹਿਰ ਦੇ ਥੱਲੇ ਜੂਨ 84 ਨੂੰ, ਔਰ ਉਹਨਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ, ਮੈਂ ਇਹ ਸਮਝਦਾ ਠੀਕ ਹੈ ਹਰ ਇੱਕ ਦੀ ਹਰ ਗੱਲ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ, ਕੁਛ ਦੀਆਂ ਐਕਸਪੈਕਟੇਸ਼ਨਸ ਮੋਰ ਬੋਲਡ ਹੋਣ ਦੀਆਂ ਹੁੰਦੀਆਂ, ਪਰ ਮੈਂ ਸਮਝਦਾ ਵੀ ਬਹੁਤ ਵਾਰ ਇੱਕ ਐਕੈਡੈਮਿਸ਼ੀਅਨ, ਹਿਸਟੋਰੀਅਨ, ਐਕਟਿਵਿਸਟ ਔਰ ਜਿਹੜਾ ਸੰਘਰਸ਼ ਦਾ ਇੱਕ ਵਿੱਚ ਜੁਝਾਰੂ ਰਿਹਾ ਹੁੰਦਾ ਉਹਨਾਂ ਦੇ ਇੱਕ ਆਪਣੇ ਆਪਣੇ ਰੋਲ ਹੁੰਦੇ ਨੇ। ਔਰ ਕਈ ਵਾਰ ਕਿਉਂਕਿ ਜਿਹੜੀ ਲੈਫਟ ਆਈਡੀਓਲੋਜੀ ਹੈ ਨਕਸਲਾਈਟ ਜਾਂ ਨਕਸਲਿਜ਼ਮ ਦੀ ਜਾਂ ਕਮਿਊਨਿਜ਼ਮ ਦੀ, ਉੱਥੋਂ ਖਾਲਿਸਤਾਨ ਤੱਕ ਦਾ ਸਫ਼ਰ ਕੋਈ ਸੌਖਾ ਸਫ਼ਰ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਉਹਨਾਂ ਦਾ ਜਿਹੜਾ ਕਹਿਣ ਦਾ ਅੰਦਾਜ਼ ਸਿੰਪਲਿਸਟਿਕ ਬੋਲੀ ਦੇ ਵਿੱਚ ਆਮ ਲੋਕਾਂ ਨੂੰ ਉਹ ਇੱਕ ਮੈਸੇਜ ਵੀ ਦਿੰਦੇ ਨੇ ਭਾਰਤੀ ਸਿਸਟਮ ਬਾਰੇ ਵੀ, ਔਰ ਐਗਜ਼ੈਜਰੇਟ ਕਰਕੇ ਨਹੀਂ, ਕਿਉਂਕਿ ਜਦੋਂ ਤੁਸੀਂ ਇਤਿਹਾਸ ਲਿਖਣ ਲੱਗਦੇ ਹੋ ਫਿਰ ਤੁਹਾਡੇ 'ਚ ਇੱਕ ਢਾਡੀਆਂ ਵਾਲਾ ਪਾਰਟ ਨਹੀਂ ਹੁੰਦਾ ਕਿ ਤੁਸੀਂ ਗਲੋਰੀਫਾਈ ਕਰਨਾ ਹੈ ਬਿਯੋਂਡ ਲਾਈਨਸ ਜਾ ਕੇ ਵੀ। ਉਹਨਾਂ ਦਾ ਉਹ ਰੋਲ ਠੀਕ ਹੈ ਕਿਉਂਕਿ ਉਹਨਾਂ ਨੇ ਤਾਂ ਜਿਹੜਾ ਉਹ ਇਨਸਪਾਇਰ ਕਰਨਾ ਹੈ ਹੋਰ ਅੰਦਾਜ਼ ਦੇ ਵਿੱਚ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਜਿੱਥੇ ਵੀ ਹੁੰਦੀ ਹੈ ਉਸ ਦੇ ਵਿੱਚ ਇੱਕ ਬੈਲੈਂਸ ਵੀ ਹੁੰਦਾ ਹੈ। ਬਿਲਕੁਲ। ਔਰ ਸਾਡੇ ਲਈ ਤਾਂ ਕੋਈ ਜਿਹੜਾ ਉਹ ਇਫ ਐਂਡ ਬਟ ਨਹੀਂ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾਂ
ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਕਨਕਲੂਜਨ 4 ਦਹਾਈ ਪਹਿਲਾਂ ਤਾਂ ਹੋ ਹੀ ਗਿਆ ਸੀ, ਉਸ ਤੋਂ ਵੀ ਪਹਿਲਾਂ ਸੀ ਵੈਸੇ, ਲੇਕਿਨ ਜਦੋਂ ਕੌਮ ਨੇ ਪੋਲੀਟੀਕਲ ਗੋਲ ਮਿੱਥਿਆ ਸਰਬੱਤ ਖਾਲਸਾ, ਪੰਥਕ ਕਮੇਟੀ ਔਰ ਖਾਲਿਸਤਾਨ, ਸੋ ਸਾਡੇ ਲਈ ਤਾਂ ਜਿਵੇਂ ਮੈਂ ਇੱਥੇ ਹੀ ਇਸੇ ਸਟੂਡੀਓ 'ਚ ਜਦੋਂ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਜਿਹੜੀ ਟੀਮ ਆਈ ਸੀ ਇੰਟਰਵਿਊ ਲਈ, ਉਹਨਾਂ ਨੂੰ ਵੀ ਮੈਂ ਕਿਹਾ ਸੀ, ਮੈਂ ਕਿਹਾ ਜੀ ਅਸੀਂ ਤਾਂ ਖਾਲਿਸਤਾਨ ਬਰੀਦ ਕਰਦੇ ਹਾਂ, ਖਾਲਿਸਤਾਨ ਦੇ ਨਾਲ ਸੌਂਦੇ ਹਾਂ, ਖਾਲਿਸਤਾਨ ਦੇ ਨਾਲ ਜਾਗਦੇ ਹਾਂ, ਹੋਰ ਤਾਂ ਬਾਕੀ ਜੋ ਕੁਝ ਵੀ ਆ ਉਹਦੇ ਦੁਆਲੇ ਹੀ ਘੁੰਮਦੇ। ਸੋ ਇਹ ਜਿਹੜਾ ਸੈਚਰਡੇ ਦਾ ਸੈਮੀਨਾਰ ਸੀ ਜਾਂ ਆਪਸੀ ਇੱਕ ਫੋਰਮ ਜਿਸ ਦੇ ਵਿੱਚ ਖੁੱਲ੍ਹ ਕੇ ਵਿਚਾਰਾਂ ਹੋਈਆਂ, ਉਸ ਦੇ ਵਿੱਚ ਯੰਗਸਟਰਸ ਨੇ ਵੱਡੀ ਗਿਣਤੀ, ਜਿਵੇਂ ਮੈਂ ਕਿਹਾ, ਪਾਰਟਿਸਿਪੇਟ ਕੀਤਾ, ਜਿਹੜੀ ਐਨਕਰੇਜਮੈਂਟ ਹੈ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜੀ ਲਿਆ ਤੇ ਹੁਣ ਸਾਨੂੰ ਖੁਸ਼ੀ ਹੁੰਦੀ ਹੈ ਕਿ ਬਈ ਉਹ ਜਿਹੜੇ ਝੰਡੇ ਨੇ ਖਾਲਿਸਤਾਨ ਦੇ, ਸਿੱਖੀ ਸਪਿਰਿਟ ਦੇ, ਕੌਮੀ ਸੰਘਰਸ਼ ਦੇ, ਸਾਡੀ ਯੰਗਰ ਜਨਰੇਸ਼ਨ ਨੇ ਮਜ਼ਬੂਤੀ ਦੇ ਨਾਲ ਪਕੜੇ ਨੇ। ਸੈਚਰਡੇ ਸ਼ਾਮ ਨੂੰ ਹੀ ਫਿਰ ਜਿਹੜਾ ਮੇਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਜਿਨ੍ਹਾਂ ਦੇ ਸੱਦੇ ਦੇ ਉੱਤੇ ਅਸੀਂ ਟੋਰਾਂਟੋ ਗਏ ਸੀ, ਉਹਨਾਂ ਨੇ ਦੀਵਾਨ ਬਾਹਰ ਹੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਉਹਨਾਂ ਨੇ ਵੱਡੇ ਤੰਬੂ ਲਾ ਕੇ ਜਿਹੜਾ ਹੈ ਉਹ ਰੱਖਿਆ ਹੋਇਆ ਸੀ। ਵੱਡੀ ਗਿਣਤੀ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਸੀ। ਇਹ ਵੱਡਾ ਉੱਭਰ ਰਿਹਾ ਗੁਰਦੁਆਰਾ ਹੀ ਨਹੀਂ ਹੈ, ਇਹਨਾਂ ਨੇ ਇਸ ਵੇਲੇ ਇੱਕ ਆਲਰੇਡੀ ਕੁਛ ਦਿਨ ਪਹਿਲਾਂ ਹੀ ਇੱਕ ਇਮਾਰਤ ਦਾ ਉਦਘਾਟਨ ਕੀਤਾ, ਜਿਹੜਾ ਗੁਰਦੁਆਰਾ ਸਾਹਿਬ ਆਲਮੋਸਟ $17 ਮਿਲੀਅਨ ਦੇ ਖਰਚ ਨਾਲ ਬਣਨ ਜਾ ਰਿਹਾ। ਸੋ ਇਹ ਹਾਲਾਂਕਿ ਜਿਵੇਂ ਇਹ ਸਾਰੇ ਟੋਰਾਂਟੋ, ਗ੍ਰੇਟਰ ਟੋਰਾਂਟੋ ਏਰੀਆ ਦੇ ਆਲਮੋਸਟ ਕੁਛਕ ਨੂੰ ਛੱਡ ਕੇ ਸਾਰੇ ਗੁਰਦੁਆਰੇ ਸਾਹਿਬ ਪੰਥਕ ਜਾਂ ਖਾਲਿਸਤਾਨੀ ਨੇ, ਪਰ ਇੱਥੇ ਕਿਉਂਕਿ ਬਹੁਤ ਸਾਰੇ ਉਹੀ ਐਕਟਿਵਿਸਟ ਨੇ ਜਿਹੜੇ ਕਿਸੇ ਵੇਲੇ ਫੈਡਰੇਸ਼ਨ ਦਾ ਜਾਂ ਖਾਲਿਸਤਾਨੀ ਜਥੇਬੰਦੀਆਂ ਦਾ ਹਿੱਸਾ ਸਨ। ਸੋ ਵੱਡੇ ਲੈਵਲ ਦਾ ਇਹ ਪ੍ਰੋਜੈਕਟ ਹੈ ਔਰ ਉਹਦੇ ਲਈ ਉਹਨਾਂ ਨੇ ਅੱਡ-ਅੱਡ ਆਪਣੀਆਂ ਕਲੈਕਸ਼ਨ ਸਕੀਮਸ ਵੀ ਬਣਾਈਆਂ, ਕਾਫੀ ਸਾਈਜ਼ੇਬਲ ਅਮਾਊਂਟ ਉਹਨਾਂ ਨੇ ਇਕੱਠਾ ਵੀ ਕੀਤਾ ਹੋਇਆ। ਸੋ ਇਹ ਬਾਹਰ ਟੈਂਟਾਂ ਦੇ ਵਿੱਚ ਦੀਵਾਨ ਸਜਿਆ ਔਰ ਉਸ ਦੇ ਵਿੱਚ ਸਾਡੀ ਪ੍ਰੈਜੈਂਟੇਸ਼ਨ ਸੀ, ਅਜਮੇਰ ਸਿੰਘ ਹੋਰਾਂ ਦੀ ਸੀ, ਜ਼ਾਹਰ ਹੈ ਉਹਨਾਂ ਨੇ ਲੋਕਲ ਵੀ ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ ਆਨਰ ਕੀਤਾ। ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਆਨਰ ਕਰਨ ਦੀ ਲਾਈਨ ਹੁੰਦੀ ਹੈ, ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ ਵੀ ਹੁੰਦਾ। ਔਰ ਇਸੇ ਤਰ੍ਹਾਂ ਫਿਰ ਨੈਕਸਟ ਡੇ ਐਤਵਾਰ ਜਿਹੜਾ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਆਲਮੋਸਟ 11 ਵਜੇ ਦੇ ਨੇੜੇ ਤੇੜੇ ਹੋਈ। ਉਸ ਤੋਂ ਪਹਿਲਾਂ ਵੀ ਦੀਵਾਨ ਸੀ, ਉਹਦੇ 'ਚ ਵੀ ਸਾਨੂੰ ਸੰਗਤ ਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਹ ਆਲਮੋਸਟ 8 ਕਿਲੋਮੀਟਰ ਦਾ ਏਰੀਆ ਨਗਰ ਕੀਰਤਨ ਦਾ, ਬਹੁਤ ਲੰਬਾ। ਉਹਦੇ 'ਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਗੁਰਦੁਆਰਾ ਜੋਤ ਪ੍ਰਕਾਸ਼ ਤੱਕ, ਜਿਨ੍ਹਾਂ ਦੇ ਪ੍ਰਬੰਧਕ ਜੁਆਇੰਟ ਇਸ ਸਟੇਜ ਨੂੰ ਵੀ ਹੈਂਡਲ ਕਰ ਰਹੇ ਸੀ। ਔਰ ਲੰਬੀ ਇੱਕ ਜਿਹੜੀ ਹੈ ਉਹ ਵਾਕਿੰਗ ਸੀ, ਲੇਕਿਨ ਇਸ ਵਾਰ ਅਸੀਂ ਉਹਨਾਂ ਦੇ ਜਿਹੜਾ ਹੈ ਉਹ ਵਾਹਨ ਨੂੰ ਇਸਤੇਮਾਲ ਕੀਤਾ, ਕਿਉਂਕਿ ਇਸ ਸਾਰੇ ਪੀਰੀਅਡ ਦੇ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਦੇ ਨਾਲ ਮੇਲ ਹੋਇਆ, ਜਿਹੜੇ TV 84 ਦੇ ਰੈਗੂਲਰ ਵਿਊਅਰ ਨੇ, ਤੁਰੇ ਜਾਂਦਿਆਂ ਵੀ, ਅਦਰਵਾਈਜ਼ ਵੀ, ਉਸ ਤੋਂ ਪਹਿਲਾਂ ਵੀ। ਸੋ ਇਹ ਸਾਡੇ ਲਈ ਵੱਡੀ ਦੌਲਤ ਹੁੰਦੀ ਹੈ ਜਿਸ ਨੂੰ ਅਸੀਂ ਮਾਣਦੇ। ਔਰ ਮੈਂ ਸਮੁੱਚੇ ਤੌਰ ਤੇ, ਹਾਲਾਂ ਉੱਥੇ ਕੁਝ ਵੀਰਾਂ ਨੇ ਜਿਨ੍ਹਾਂ ਨੇ ਸਪਾਂਸਰ ਵੀ ਅਗਲੇ ਦਿਨਾਂ ਦੇ ਲਈ ਜਿਹੜਾ ਉਹ ਕਿਹਾ ਕਰਨ ਦੇ ਲਈ, ਅਸੀਂ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਪਰ ਸਾਂਝੇ ਤੌਰ ਤੇ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ, ਆਪਣੇ ਵੈਲ ਵਿਸ਼ਰਸ ਦਾ, ਖਾਸ ਤੌਰ ਤੇ ਸਾਡੇ ਹੋਸਟ ਵੀਰ ਹਰਜਿੰਦਰ ਸਿੰਘ, ਸਮੁੱਚਾ ਪਰਿਵਾਰ, ਗੋਲਡਨ ਗਰੋਸਰੀ, ਜਿਹੜੇ ਫਿਰ 3-4 ਦਿਨ ਪਰਛਾਵੇਂ ਵਾਂਗ ਨਾਲ ਰਹਿੰਦੇ ਨੇ, ਔਰ ਸਾਡੇ ਵੀਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਨ੍ਹਾਂ ਨੇ ਇਹ ਸਾਰੀ ਵਿਜ਼ਿਟ ਵੇਲੇ ਸਾਥ ਦਿੱਤਾ। ਔਰ ਇਸ ਦੇ ਨਾਲ ਨਾਲ ਵੀਰ ਸੁਖਦੇਵ ਸਿੰਘ ਗਿੱਲ ਜਿਹੜੇ ਰਨ ਕਰਦੇ ਨੇ ਅੱਜ ਦੀ ਆਵਾਜ਼, ਪਿਛਲੇ 26-27 ਸਾਲ ਤੋਂ ਸਾਨੂੰ ਵੀ ਉਹ ਲਾਈਨ ਤੇ ਲੈਂਦੇ ਨੇ। ਔਰ ਉਹਨਾਂ ਨੇ ਸਮੁੱਚਾ ਵਕਤ, ਔਰ ਕਿੰਨੇ ਹੀ ਹੋਰ ਵੀਰ, ਸਤਨਾਮ ਸਿੰਘ, ਔਰ ਜਿਨ੍ਹਾਂ ਦੇ ਸੱਦੇ ਤੇ ਅਸੀਂ ਗਏ, ਵੀਰ ਬਲਕਰਨ ਸਿੰਘ ਗਿੱਲ, ਔਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੀ ਸਮੁੱਚੀ ਕਮੇਟੀ, ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇੱਕ ਸਪੀਚ ਆਲਰੇਡੀ ਰਾਦਰ ਜਿਹੜੀ ਸੈਮੀਨਾਰ ਵਾਲੀ ਸੀ ਉਹ ਅਪਲੋਡ ਹੋ ਚੁੱਕੀ ਹੈ। ਸਾਡੀ ਟੈਕਨੀਕਲ ਟੀਮ ਦਾ ਕਹਿਣਾ ਹੁੰਦਾ ਹੈ ਕਿ ਵੀ ਜੇ ਇੱਕੋ ਵੇਲੇ ਸਾਰੀਆਂ ਛੱਡ ਦਈਏ ਤੇ ਫਿਰ ਸ਼ਾਇਦ ਥੱਕ ਜਾਂਦੇ ਨੇ, ਇੱਕ ਇੱਕ ਕਰਕੇ ਉਸ ਤੋਂ ਜਿਹੜੇ ਦਿਲਚਸਪੀ ਰੱਖਦੇ ਨੇ ਇੱਕ ਇੱਕ ਕਰਕੇ ਆਉਣ ਵਾਲੇ ਦਿਨਾਂ 'ਚ
ਦੇਖ ਦੂਸਰੀਆਂ ਸਕਣ। ਸਪੀਚਸ ਵੀ ਅਪਲੋਡ ਹੋਣਗੀਆਂ। ਬਿਲਕੁਲ। ਹੁਣ ਇਹ ਕਿਉਂਕਿ ਸਾਡੀ ਆਪਣੀ ਯਾਤਰਾ ਵੀ ਪੰਥ ਦੀ ਯਾਤਰਾ ਹੁੰਦੀ ਹੈ, ਉਹਦੇ ਨਾਲ ਸੰਬੰਧਿਤ ਸੀ, ਪਰ ਜਦੋਂ ਅਸੀਂ ਇਸ ਨੂੰ ਕਿਹਾ ਕਿ ਵੀ ਇਹ ਜਿਹੜੀ ਇਸ ਵਾਰ ਦੀ 40ਵੀਂ ਸਾਲਾਨਾ ਦੁਖਦ ਯਾਦ ਘੱਲੂਘਾਰੇ ਦੀ, ਉਸ ਦੀਆਂ ਗੂੰਜਾਂ ਅਕਾਲ ਤਖਤ ਤੋਂ ਲੈ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ, ਨੁੱਕ ਐਂਡ ਕਾਰਨਰ, ਬਿਲਕੁਲ, ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਕਿਉਂਕਿ 2023 ਵਰ੍ਹਾ ਜਿਹੜਾ ਸਾਡੇ ਲਈ ਇੱਕ ਬੜਾ ਉਸ ਕਿਸਮ ਦਾ ਸਾਲ ਸੀ ਜਿਹਦੇ 'ਚ ਕਿ ਇੰਡੀਅਨ ਸਟੇਟ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਸਬੂਤ ਦੁਨੀਆ ਦੀ ਕਚਹਿਰੀ ਵਿੱਚ ਸਾਹਮਣੇ ਆਏ। ਉਹ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਲਾਹੌਰ ਦੇ ਵਿੱਚ, 15 ਜੂਨ ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ, ਔਰ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਫਿਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਮੁਸਤੈਦੀ ਨੇ ਇੱਥੋਂ ਦੀਆਂ ਏਜੰਸੀਆਂ ਦੇ ਨੇ ਉਸ ਨੂੰ ਫਾਈਲ ਕੀਤਾ। ਇਸ ਦੇ ਚੱਲਦੇ ਹਨ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਰੋਹ ਵੀ ਔਰ ਉਤਸ਼ਾਹ ਵੀ। ਬਿਲਕੁਲ, ਰੋਹ ਤੇ ਇਸ ਲਈ ਕਿ ਜਿਹੜੇ ਲੋਕ ਇਹ ਸਮਝਦੇ ਸੀ ਕਿ ਵੀ ਨਹੀਂ ਇਹ ਐਵੇਂ ਇੱਥੇ ਬੈਠਿਆਂ ਦਾ ਹੀ ਰੌਲਾ ਹੈ, ਉਹਨਾਂ ਨੂੰ ਵੀ ਸਮਝ ਆ ਗਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦੇ ਡਰਟੀ ਟ੍ਰਿਕਸ ਔਰ ਡਰਟੀ ਗੇਮ ਨੇ ਉਹਨਾਂ ਨੂੰ ਵੀ ਖਾਲਿਸਤਾਨੀ ਬਣਾ ਦਿੱਤਾ ਹੈ ਜਿਹੜੇ ਪਹਿਲਾਂ ਕਿਸੇ ਸ਼ੱਕ ਸ਼ੁਬੇ ਵਿੱਚ ਸਨ। ਸੋ ਇਸ ਵਾਰ ਇਸ ਪ੍ਰਭਾਵ ਨੂੰ ਦੇਖਿਆ ਗਿਆ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜ਼ਾਹਰ ਹੈ, ਜਦੋਂ ਅਸੀਂ ਘੱਲੂਘਾਰੇ ਦੇ ਦੋਨੋਂ ਐਸਪੈਕਟਸ ਦੀ ਗੱਲ ਕਰਦੇ ਹਾਂ, ਇੱਕ ਪਾਸੇ ਯੋਧਿਆਂ ਦੀ ਕੁਰਬਾਨੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹ ਚਮਕੌਰ ਦੀ ਗੜੀ ਦੀ ਯਾਦ ਦਹਾਨੀ ਹੈ, ਉਹਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਪਰ ਦੂਸਰੇ ਪਾਸੇ ਜਿਹੜਾ ਬੇਗੁਨਾਹ ਹਜ਼ਾਰਾਂ ਸਿੰਘਾਂ ਸਿੰਘਣੀਆਂ, ਬਜ਼ੁਰਗਾਂ, ਮਾਤਾਵਾਂ, ਭੁਜੰਗੀ ਭੁਜੰਗੜਾਂ ਦਾ ਕੋਲਡ ਬਲੱਡਡ ਮਰਡਰ ਹੈ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੇ ਮੌਕੇ, ਇਸ ਨੂੰ ਅਸੀਂ ਉਵੇਂ ਹੀ ਦੇਖਦੇ ਹਾਂ ਜਿਵੇਂ ਸਰਹੰਦ ਦੀਆਂ ਨੀਹਾਂ ਵਿੱਚ ਦੋਵੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਦੇ ਚਿਣੇ ਜਾਣ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਸੋ ਇਹ ਜੋ ਇਹਨਾਂ ਨੇ ਜੂਨ 84 ਚ ਆਪਣੀ ਚਿੱਠੀ ਦਰਗਾਹ ਦੇ ਵਿੱਚ ਪੜਵਾਈ ਹੈ, ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ। ਸੋ ਇਹ ਘੱਲੂਘਾਰ ਹੈ ਉਸ ਜਿਹੜਾ ਬੇਗੁਨਾਹਾਂ ਦੀ ਕਿਲਿੰਗਸ ਹੈ ਇਸ ਲੈਵਲ ਦੇ ਉੱਤੇ। ਬੇਸ਼ੱਕ ਇਹਨੂੰ ਬਹੁਤ ਸਾਰੇ ਤੀਸਰਾ ਘੱਲੂਘਾਰਾ ਕਹਿੰਦੇ ਨੇ, ਮੈਂ ਗਿਣਤੀ ਤੋਂ ਬਿਨਾਂ ਹੀ ਇਹਨੂੰ ਘੱਲੂਘਾਰਾ 84 ਕਹਿੰਦਾ, ਕਿਉਂਕਿ ਇਹਦਾ ਮੁਕਾਬਲਾ ਈਵਨ ਉਹਨਾਂ ਦੋ ਘੱਲੂਘਾਰਿਆਂ ਦੇ ਨਾਲ ਵੀ ਠੀਕ ਹੈ, ਇਹਨੇ ਰੋ ਤੁਸੀਂ ਮੈਂਸ਼ਨ ਕਰ ਦਿੰਦੇ ਹੋ, ਲੇਕਿਨ ਇਹ 20ਵੀਂ ਸਦੀ ਦੇ ਵਿੱਚ ਇੱਕ ਡੈਮੋਕ੍ਰੈਟਿਕ ਮੁਲਕ ਦੇ ਵੱਲੋਂ ਆਪਣੇ ਸ਼ਹਿਰੀਆਂ ਦੇ ਉੱਤੇ ਆਪਣੀ ਫੌਜ ਵਰਤ ਕੇ ਔਰ ਇੱਕ ਪਲਾਨ ਦੇ ਤਹਿਤ ਟੋਟਲ ਵਾਰ ਜਿਹੜੀ ਹੈ ਉਹ ਸਿੱਖਾਂ ਦੇ ਖਿਲਾਫ ਵਿੱਢੀ ਗਈ, ਜਿਸ ਦੀ ਜਿਹੜੀ ਅੱਜ ਅਸੀਂ ਜਦੋਂ ਇੰਟਰਨੈਸ਼ਨਲ ਰੀਪਰਕਸ਼ਨ ਦੇਖਦੇ ਹਾਂ ਕਿ ਭਾਈ ਉਸ ਦੀ ਰੀਚ ਸਿਰਫ ਇੰਡੀਆ ਦੇ ਬਾਰਡਰਸ ਤੱਕ ਨਹੀਂ ਹੈ, ਇਹ ਦੁਨੀਆ ਦੇ ਹਰ ਕੋਨੇ 'ਚ ਇਹਨਾਂ ਨੇ ਸਿੱਖਾਂ ਨੂੰ ਜਾ ਕੇ ਟਾਰਗੇਟ ਕੀਤਾ ਹੈ। ਕਰੈਕਟਰ ਅਸੈਸੀਨੇਸ਼ਨ ਤਾਂ ਕਰ ਹੀ ਰਹੇ ਨੇ, ਇਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ ਸਿੱਧੇ ਤੌਰ ਤੇ ਇੰਟਰਫੇਰੈਂਸ, ਬਟ ਕਿਲਿੰਗ ਸਪਰੀ ਵੀ। ਸੋ ਇਹ ਇਸ ਵਾਰ ਦੇਖਣਾ ਜ਼ਰੂਰੀ ਸੀ ਕਿ ਜਦੋਂ ਕਿ ਬਾਹਰ ਤਾਂ ਇਹ ਹਰ ਥਾਂ ਦੇ ਉੱਤੇ, ਔਰ ਇਹਨਾਂ ਦਿਨਾਂ 'ਚ ਹੀ ਅਸੀਂ ਕਿਉਂਕਿ ਟਰੈਵਲ ਕਰ ਰਹੇ ਸੀ ਇਸ ਲਈ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਹੋਏ ਨੇ ਉਹਨਾਂ ਨੂੰ ਅਸੀਂ ਕਵਰ ਨਹੀਂ ਕਰ ਸਕੇ। ਪਰ ਜਿਵੇਂ ਵਾਸ਼ਿੰਗਟਨ DC ਦੇ ਵਿੱਚ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਰ ਉਦਮ ਸਿੰਘ ਔਰ ਸਿੰਘ ਸਭਾ ਗੁਰਦੁਆਰਾ ਕਮੇਟੀ, ਦੂਸਰਿਆਂ ਦੇ ਸਾਰਿਆਂ ਦੇ ਐਫਰਟ ਨਾਲ, ਔਰ ਇਸ ਵਾਰ ਜਿਵੇਂ ਚੱਠਾ ਸਾਹਿਬ ਨੇ ਵੀ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਬਾਹਰੋਂ ਵੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਰਹੀ, ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਫਿਲਾਡੈਲਫੀਆ ਤੋਂ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ। ਸੋ ਇਹ ਬਹੁਤ ਵੱਡੀ ਗੱਲ। ਔਰ ਇਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ ਵੀ ਜ਼ੋਰਦਾਰ ਪ੍ਰੋਟੈਸਟ ਸੀ, ਹਿਊਸਟਨ ਦੇ ਵਿੱਚ ਵੀ ਜਿਵੇਂ ਸਾਨੂੰ ਬਰੀਫ ਕੀਤਾ ਗਿਆ ਕਿ ਡਾਲਸ ਤੋਂ ਹੀ ਆਲਮੋਸਟ 30 ਤੋਂ ਜ਼ਿਆਦਾ ਪ੍ਰਾਣੀ ਜਿਹੜੇ ਨੇ ਉੱਥੇ ਪਹੁੰਚੇ ਔਰ ਬੜੀ ਕਾਮਯਾਬੀ ਦੇ ਨਾਲ। ਸੈਨ ਫਰਾਂਸਿਸਕੋ ਦੀਆਂ ਵੀ ਮੈਂ ਪਿਕਚਰਸ ਦੇਖੀਆਂ ਨੇ, ਕਿਉਂਕਿ ਜੇ ਅਸੀਂ ਪ੍ਰੋਗਰਾਮ ਇੱਥੇ ਕਰ ਰਹੇ ਹੁੰਦੇ ਫਿਰ ਉਹਨਾਂ ਦੀ ਕਵਰੇਜ ਵਿਦ ਪਿਕਚਰਸ ਵੀ ਨਾਲ ਕਰਦੇ, ਪਰ ਕਿਉਂਕਿ ਇਸ ਤੋਂ ਇਲਾਵਾ ਜਿੱਥੋਂ ਤੱਕ ਵੀ ਇਹ ਅਸੀਂ ਬਾਹਰ ਦੇਖਦੇ ਹਾਂ, UK ਦੇ ਵਿੱਚ ਵੀ ਬਹੁਤ ਵੱਡੇ ਪੈਮਾਨੇ 'ਤੇ ਉਹਨਾਂ ਨੇ 16 ਤਰੀਕ ਦਾ ਪ੍ਰੋਟੈਸਟ ਰੱਖਿਆ ਹੋਇਆ। ਮੈਨੂੰ ਵੀ ਇਨਵੀਟੇਸ਼ਨ ਸੀ, ਲੇਕਿਨ ਮੈਂ ਪੋਲਾਈਟਲੀ ਨੋ ਕਹੀ, ਕਿਉਂਕਿ
ਆਉਣ ਵਾਲਾ ਹਫਤਾ ਜਿਹੜਾ ਹੈ ਉਹ ਜਿੱਥੇ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਦੇ ਬਾਹਰ ਜਿਹੜਾ ਵੱਡਾ ਇੱਕ ਸਮਾਗਮ ਹੈ ਜਿਹਦੇ 'ਚ ਕਿ ਸਾਰੇ ਨਾਰਦਰਨ ਕੈਲੀਫੋਰਨੀਆ ਦੇ ਗੁਰਦੁਆਰਾ ਕਮੇਟੀਆਂ ਸੰਗਤਾਂ ਵੱਲੋਂ ਘੱਲੂਘਾਰਾ 84 ਔਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਿਨ ਨੂੰ ਸ਼ਹੀਦੀ ਯਾਦ ਨੂੰ ਸਮਰਪਿਤ ਇਹ ਦਿਨ ਹੋਏਗਾ। ਉਸੇ ਤਰ੍ਹਾਂ 16 ਤਰੀਕ ਨੂੰ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ ਨੂੰ 18 ਜੂਨ ਨੂੰ 1 ਸਾਲ ਹੋ ਜਾਣਾ ਹੈ, ਸਾਲਾਨਾ ਪ੍ਰੋਗਰਾਮ ਉਹਨਾਂ ਦੀ ਯਾਦ 'ਚ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਜਿੱਥੋਂ ਦੇ ਉਹ ਪ੍ਰਧਾਨ ਵੀ ਸਨ ਰੱਖਿਆ ਹੋਇਆ, ਜਿਹਦੇ 'ਚ ਅਸੀਂ ਪਾਰਟਿਸਿਪੇਸ਼ਨ ਕਰਨੀ ਹੈ। ਔਰ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਆਂ ਵੱਲੋਂ 17 ਤਰੀਕ ਨੂੰ ਇੱਕ ਵੱਡੇ ਬੈਂਕੁਏਟ ਹਾਲ ਦੇ ਵਿੱਚ ਜਿਹੜਾ ਹੈ ਉਹ ਸੈਮੀਨਾਰ ਰੱਖਿਆ ਗਿਆ, ਜਿਹਦੇ 'ਚ ਮੈਨੂੰ ਡਾਕਟਰ ਇਕਤਦਾਰ ਕਰਾਮਤ ਚੀਮਾ, ਹਰਿੰਦਰ ਸਿੰਘ ਟੈਕਸਸ ਔਰ ਵੀਰ ਮਨਿੰਦਰ ਸਿੰਘ ਉਹਨਾਂ ਨੇ ਅਸੀਂ ਸਭ ਨੇ ਸ਼ਮੂਲੀਅਤ ਕਰਨੀ ਹੈ। ਸੋ ਇਹ ਜਿਵੇਂ ਮੈਂ ਕਿਹਾ ਕਿ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਹੁਣ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਜੂਨ 84 ਘੱਲੂਘਾਰਾ ਦੇ ਸਮਾਗਮ ਮੁਕੰਮਲ ਹੋ ਗਏ ਨੇ। ਹਰ ਪਾਸੇ ਜਿਹੜਾ ਆਉਣ ਵਾਲੇ ਪੀਰੀਅਡ 'ਚ ਵੀ ਇਹ ਸਮੁੱਚਾ ਜੂਨ ਦਾ ਮਹੀਨਾ ਹੀ ਹਰ ਪੈਮਾਨੇ ਦੇ ਉੱਤੇ ਉਹ ਘੱਲੂਘਾਰਾ ਯਾਦ ਨੂੰ ਸਮਰਪਿਤ ਦੀਵਾਨ ਵੀ ਨੇ। ਇੱਥੇ ਵੀ ਅਸੀਂ ਹੁਣ ਹਾਲਾਂਕਿ ਨਿਊਯਾਰਕ ਵਾਲੇ ਸਾਡੇ ਤੋਂ ਨਾਰਾਜ਼ ਵੀ ਹੋ ਰਹੇ ਨੇ ਵੀਰ, ਕਿਉਂਕਿ ਇਹੀ ਜਿਹੜਾ 9 ਵਾਲਾ ਵੀਕਐਂਡ ਸੀ ਦੁਆਬਾ ਸਿੱਖ ਸੁਸਾਇਟੀ, ਸਿੱਖ ਯੂਥ ਆਫ ਅਮਰੀਕਾ ਔਰ ਬਾਕੀਆਂ ਵੱਲੋਂ ਮਿਲ ਕੇ ਜਿਹੜਾ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੀ ਦੀਵਾਨ ਰੱਖਿਆ ਗਿਆ ਸੀ ਜਿਹਨੂੰ ਸਾਡੀ ਟੀਮ ਨੇ ਕਵਰ ਕੀਤਾ। ਇਸੇ ਤਰ੍ਹਾਂ ਈਵਨ ਗੁਰਦੁਆਰਾ ਫਲੈਸ਼ਿੰਗ ਵੱਲੋਂ ਨਗਰ ਕੀਰਤਨ ਜਿਹਨੂੰ ਤੁਸੀਂ ਵੀ ਕਵਰ ਕੀਤਾ ਔਰ ਕੱਲ ਦੇ ਪ੍ਰੋਗਰਾਮ ਜਿਹੜਾ ਅਸੀਂ ਨਹੀਂ ਕਰ ਪਾਏ ਉਸ ਦੇ ਵਿੱਚ ਦਿਖਾਇਆ ਗਿਆ। ਸੋ ਇਹ ਸਮਾਗਮ ਨਾਲ ਚੱਲ ਰਹੇ ਨੇ। ਉਹਦੇ ਥਰਸਡੇ ਯਾਨੀ ਕਿ ਪਰਸੋਂ US ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਵੱਲੋਂ ਵਾਸ਼ਿੰਗਟਨ DC ਦੇ ਵਿੱਚ ਇੱਕ ਸਰਬ ਧਰਮ ਜਿਵੇਂ ਇੱਕ ਪ੍ਰੇਅਰ ਦੇ ਨਾਂ ਥੱਲੇ ਹੁੰਦਾ ਪਰ ਉਹਦੇ 'ਚ ਵੀ ਸ਼ਮੂਲੀਅਤ ਲਈ ਆਲਰੇਡੀ ਡਾਕਟਰ ਚੀਮਾ ਪਹੁੰਚ ਚੁੱਕੇ ਨੇ, ਅਸੀਂ ਵੀ ਉਸ ਸ਼ਮੂਲੀਅਤ ਕਰਾਂਗੇ। ਸੋ ਇਹ ਸਾਰੇ ਹੀ ਜਿੱਥੇ ਵੀ ਇਹ ਸਾਰਾ ਚੱਲ ਰਿਹਾ ਹੈ ਔਰ ਜਿਸ ਧਰਤੀ ਤੋਂ ਜਦੋਂ ਅਸੀਂ ਅਕਾਲ ਤਖਤ ਤੋਂ ਉਸ ਰੋਡ ਦੀ ਗੱਲ ਕਰਦੇ ਹਾਂ, ਗਰਜਣਾ ਦੀ ਗੱਲ ਕਰਦੇ ਹਾਂ, ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਇਸ ਵਾਰ ਇਲੈਕਸ਼ਨਾਂ ਵੀ ਉਹਨਾਂ ਨੇ 1 ਜੂਨ ਦੀਆਂ ਵੋਟਾਂ ਪੰਜਾਬ 'ਚ ਰੱਖੀਆਂ ਸੀ ਪਾਰਲੀਮੈਂਟ ਦੀਆਂ, 4 ਜੂਨ ਨੂੰ ਵੋਟਾਂ ਦੀ ਗਿਣਤੀ ਸੀ ਔਰ ਇਹ ਡੇਟਾ ਐਵੇਂ ਨਹੀਂ ਨੇ ਜੇ ਉਹਨਾਂ ਨੇ 40 ਸਾਲ ਪਹਿਲਾਂ 3 ਜੂਨ ਦਾ 3 ਦਿਨ ਹਮਲੇ ਲਈ ਚੁਣਿਆ ਸੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ। ਤੇ ਇਸ ਵਾਰ ਹਕੂਮਤ ਨੂੰ ਵੀ ਔਰ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜੂਨ ਦਾ ਮਹੀਨਾ ਸਾਡੇ ਲਈ ਕੀ ਪਹਿਲਾ ਹਫਤਾ ਕੀ ਅਹਿਮੀਅਤ ਰੱਖਦਾ ਹੈ। ਪਰ ਇਹ ਵੀ ਜ਼ਖਮਾਂ ਤੇ ਜਦੋਂ ਤੁਸੀਂ ਲੂਣ ਛਿੜਕਣਾ ਕਹਿੰਦੇ ਹੋ ਇਹੀ ਹੁੰਦਾ ਹੈ ਵੀ ਤੁਸੀਂ 1 ਜੂਨ ਨੂੰ ਜਿੱਥੇ ਤੁਸੀਂ ਯਾਦ ਕਰਨਾ ਹੈ ਤੁਸੀਂ ਵੋਟਾਂ ਦੇ ਲਈ ਭੱਜ ਦੌੜ ਕਰ ਰਹੇ ਹੋ ਔਰ 4 ਜੂਨ ਨੂੰ ਜਦੋਂ ਕਿ ਘੱਲੂਘਾਰਾ ਦਿਵਸ ਰੱਖਿਆ ਹੋਇਆ ਹੈ ਮੂਲ ਨਾਨਕਸ਼ਾਹੀ ਕੈਲੰਡਰ 'ਚ ਤੁਸੀਂ ਵੋਟਾਂ ਤੇ ਹਾ ਹੀ ਕਰ ਰਹੇ ਹੋ ਕਿ ਕੌਣ ਜਿੱਤਿਆ ਕੌਣ ਹਾਰਿਆ ਸੈਲੀਬ੍ਰੇਸ਼ਨ। ਪਰ ਇਹ ਮੈਂ ਸਮਝਦਾ ਵੀ ਉਹਨਾਂ ਸਾਰੇ ਕੈਂਡੀਡੇਟਸ ਨੂੰ ਮੈਂ ਜਿਹੜਾ ਉਹ ਵਧਾਈ ਵੀ ਦਿਆਂਗਾ, ਖਾਸ ਤੌਰ ਤੇ ਇਸ ਨੂੰ ਸਾਡੇ ਦੋਵੇਂ ਪੰਥਕ ਵੀਰ ਸਰਬਜੀਤ ਸਿੰਘ ਔਰ ਅੰਮ੍ਰਿਤਪਾਲ ਸਿੰਘ ਜਿੱਤੇ। ਉਹਨਾਂ ਦੀ ਤਾਂ ਹਦਾਇਤ ਸੀ ਕਿ ਵੀ ਅਸੀਂ ਕੋਈ ਢੋਲ ਕੋਈ ਸੈਲੀਬ੍ਰੇਸ਼ਨ ਨਹੀਂ ਕਰਨੀ, ਲੇਕਿਨ ਈਵਨ ਇਹ ਸੈਂਸਿਟੀਵਿਟੀ ਦਾ ਲੈਵਲ ਡਾਕਟਰ ਧਰਮਵੀਰ ਗਾਂਧੀ, ਚਰਨਜੀਤ ਸਿੰਘ ਚੰਨੀ ਜਾਂ ਈਵਨ ਅੰਮ੍ਰਿਤਸਰ ਤੋਂ MP ਗੁਰਜੀਤ ਸਿੰਘ ਔਜਲਾ ਔਰ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਵੀ ਇਹ ਹੈ ਜਿੱਥੇ ਕਿ ਅਸੀਂ ਸਮਝਦੇ ਹਾਂ ਕਿ ਜੇ 40 ਸਾਲ ਪਹਿਲਾਂ ਜਿਹਨੂੰ ਇਹਨਾਂ ਨੇ ਆਤੰਕਵਾਦੀਆਂ ਨੂੰ ਅਸੀਂ ਫਲਸ਼ ਆਊਟ ਕੀਤਾ ਔਰ ਅਸੀਂ ਫਲਾਣਾ ਕੀਤਾ, ਦੇਸ਼ ਦੀ ਏਕਤਾ ਅਖੰਡਤਾ ਬਣਾ ਲਈ, ਬਹੁਤ ਵੱਡਾ ਫੌਜ ਨੇ ਬਹਾਦਰੀ ਕੀਤੀ ਇਹ ਉਹ ਔਰ ਵਾਇਸ ਉੱਥੇ ਰਾਸ਼ਟਰਪਤੀ ਭਵਨ 'ਚ ਸੱਦ ਕੇ ਉਹ ਘੱਲੂਘਾਰਾ ਕਰਨ ਵਾਲਿਆਂ ਨੂੰ ਤਮਗੇ ਦਿੱਤੇ ਗਏ ਸੀ। ਇਹ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਜੇ 40ਵੇਂ ਇਸ ਘੱਲੂਘਾਰੇ ਵੇਲੇ ਇਨ ਸਪਾਈਟ ਆਫ ਕਿ ਏਜੰਸੀਆਂ ਨੇ ਇਹੀ ਦਿਨ ਵੋਟਾਂ ਔਰ ਦੂਜੇ ਦਾ ਚੁਣਿਆ, ਲੇਕਿਨ ਪੰਜਾਬ 'ਚ ਤੁਹਾਨੂੰ ਕਿਤੇ ਢੋਲ ਵੱਜਦੇ ਕੋਈ ਜਲੂਸ ਨਿਕਲਦੇ ਜਾਂ ਸੈਲੀਬ੍ਰੇਟ ਕਰਦੇ ਲੋਕ ਨਜ਼ਰ ਨਹੀਂ ਆਏ। ਔਰ ਕਿਉਂਕਿ ਇਹ ਹੁਣ ਸਪਸ਼ਟ ਹੋ ਚੁੱਕਾ ਹੈ ਕਿ ਇਹ ਘੱਲੂਘਾਰਾ ਕਿਹਨਾਂ ਨੀਤੀਆਂ ਦੇ ਤਹਿਤ ਵਰਤਾਇਆ ਗਿਆ। ਇਸ ਦੇ ਉਲਟ ਜਿਹੜਾ ਮੁੱਖ ਸਮਾਗਮ ਅਕਾਲ ਤਖਤ ਸਾਹਿਬ ਤੇ ਹੋਇਆ ਇਸ ਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਇੱਕ ਦਿਨ ਪਹਿਲਾਂ ਜਿਹੜਾ ਉਸ ਤੋਂ ਅਸੀਂ ਜ਼ਿਕਰ ਕੀਤਾ ਸੀ ਕਿ ਦਲ ਖਾਲਸਾ ਵੱਲੋਂ ਜਿਹੜਾ 5 ਜੂਨ ਨੂੰ ਮਾਰਚ ਅੰਮ੍ਰਿਤਸਰ ਦੇ ਵਿੱਚ ਰੱਖਿਆ ਗਿਆ ਜਿਹੜਾ ਔਰ ਅੰਮ੍ਰਿਤਸਰ ਬੰਦ ਦਾ ਸੱਦਾ ਸੀ, ਪੂਰਾ ਜਿਹੜਾ ਮੁਕੰਮਲ ਬੰਦ ਸੀ ਔਰ ਇਸ ਦੇ ਨਾਲ ਬਹੁਤ ਸਾਰੀਆਂ ਥਾਵਾਂ ਤੇ ਇਸ ਦਿਨ ਨੂੰ ਯਾਦ ਕੀਤਾ ਗਿਆ। ਔਰ ਆਉਣ ਵਾਲੇ ਪੀਰੀਅਡ 'ਚ ਵੀ ਜਿਵੇਂ ਅੱਜ ਹੀ ਮੈਂ ਦਲ ਖਾਲਸਾ ਦੀ ਪ੍ਰੈਸ ਰਿਲੀਜ਼ ਦੇਖ ਰਿਹਾ ਸੀ ਕਿਉਂਕਿ ਪਰਮਜੀਤ ਸਿੰਘ ਮੰਡ ਉਹਨਾਂ ਦੇ ਪ੍ਰੈਜ਼ੀਡੈਂਟ
ਇੱਥੋਂ ਅਮਰੀਕਾ ਕੈਨੇਡਾ ਤੋਂ ਹੋ ਕੇ ਗਏ ਨੇ। ਸੋ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਵੀ ਦਿੱਤਾ ਔਰ 18 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਵਿੱਚ ਭੋਗ ਪਾਇਆ ਜਾਏਗਾ ਅਖੰਡ ਪਾਠ ਸਾਹਿਬ ਦਾ। ਹਰਦੀਪ ਸਿੰਘ ਨਿੱਜਰ ਨੂੰ ਇੱਕ ਕੌਮੀ ਸ਼ਹੀਦ ਦੇ ਤੌਰ ਤੇ, ਔਰ ਆਲਰੇਡੀ ਇਹ ਮੰਗ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਪਰਮਜੀਤ ਸਿੰਘ ਮੰਡ ਨੇ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੂੰ ਪ੍ਰੈਜੈਂਟੇਸ਼ਨ ਦੇ ਕੇ ਕੀਤੀ ਕਿ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਈ ਜਾਏ। ਸੋ ਇਹ ਮੂਵ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਉਹ ਚੱਲ ਰਿਹਾ। ਔਰ ਇਸ ਵਾਰ ਪੰਜਾਬ 'ਚ ਵੀ ਬਹੁਤ ਸਾਰੀ ਥਾਵਾਂ ਤੇ ਘੱਲੂਘਾਰਾਂ ਨਾਲ ਸੰਬੰਧਿਤ ਸਮਾਗਮ ਹੋਏ। ਅਕਾਲੀਆਂ ਨੇ ਵੀ ਵੋਟਾਂ 'ਚ ਫਾਇਦਾ ਲੈਣ ਲਈ ਐਤਕੀ ਮਾਡਲ ਵੀ ਬਣਾਇਆ ਕਿ ਜੀ, ਔਰ ਕਾਲ ਵੀ ਦਿੱਤੀ ਜਥੇਦਾਰ ਅਕਾਲ ਤਖਤ ਨੇ ਕਿ ਇਵੇਂ ਤੁਸੀਂ ਇਹਨੂੰ ਮਨਾਓ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਜਿਹੜਾ ਹਾਲਾਂ ਪਿਛਲੇ 40 ਸਾਲ 'ਚ ਮੈਨੂੰ ਨਹੀਂ ਲੱਗਦਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਅਕਾਲੀ ਦਲ ਦਾ ਪ੍ਰਧਾਨ ਜਾਂ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਤੱਕ ਕਿਸੇ ਨੇ ਵੀ ਸ਼ਮੂਲੀਅਤ ਕੀਤੀ ਹੋਈ। ਪਰ ਇੰਨਾ ਕੁ ਜ਼ਰੂਰ ਹੋਇਆ ਕਿ ਵੀ ਇਸ ਸਾਰੇ ਦੇ ਨਾਲ ਇੱਕ ਮਾਹੌਲ ਸਿਰਜਿਆ ਗਿਆ। ਇਹ ਵੱਖਰੀ ਕਹਾਣੀ ਹੈ ਕਿ ਭਾਈ ਈਵਨ ਅਕਾਲ ਤਖਤ ਦੇ ਇਹਨਾਂ ਦੇ ਹੀ ਕਾਇਮ ਕੀਤੇ ਜਥੇਦਾਰ ਦੇ ਹੁਕਮਾਂ ਤੇ ਫੁੱਲ ਚੜਾਉਣ ਵਾਲੀਆਂ ਕੁਝ ਗੁਰਦੁਆਰਾ ਕਮੇਟੀਆਂ, ਜਿਵੇਂ ਯੂਪੀ ਦੇ ਪੀਲੀਭੀਤ ਜ਼ਿਲ੍ਹੇ 'ਚ ਪੁਲਿਸ ਨੇ ਜ਼ਬਰਦਸਤੀ ਗੁਰਦੁਆਰੇ 'ਚ ਦਾਖਲ ਹੋ ਕੇ ਸੰਤ ਪਿੰਡਾਂ ਵਾਲਿਆਂ ਦੀਆਂ ਔਰ ਦੂਸਰਿਆਂ ਦੀਆਂ ਤਸਵੀਰਾਂ ਲੁਹਾਈਆਂ ਕਿ ਤੁਸੀਂ ਅੱਤਵਾਦੀਆਂ ਨੂੰ ਸੈਲੀਬ੍ਰੇਟ ਕਰ ਰਹੇ ਹੋ। ਸੋ ਇਹ ਸਾਰਾ ਪਾਰਟ ਜਿਹੜਾ ਹਰ ਥਾਂ ਦੇ ਉੱਤੇ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਹੋਈ। ਅੰਮ੍ਰਿਤਸਰ ਦੇ ਮਾਰਚ ਦੇ ਵਿੱਚ ਦਲ ਖਾਲਸਾ ਦੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ, ਔਰ ਜਿਵੇਂ ਮੈਂ ਇੱਥੇ ਕਿਹਾ ਕਿ ਵੀ ਕਾਲੀਆਂ ਦਾੜੀਆਂ ਜਾਂ ਯੰਗ ਬੱਚੇ ਤੁਹਾਨੂੰ ਨਜ਼ਰ ਆਉਂਦੇ ਨੇ, ਪੰਜਾਬ ਦੀ ਧਰਤੀ ਦੇ ਉੱਤੇ ਵੀ ਇਹ ਵਰਤਾਰਾ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਬੇਸ਼ੱਕ ਇਹ ਇੱਕ ਸਿੰਬੋਲਿਕ ਹੀ ਸੀ। ਜਿਵੇਂ ਯੰਗਸਟਰਸ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਹੋਰਾਂ ਦੀ ਚੋਣ ਮੁਹਿੰਮ ਰਨ ਕੀਤੀ। ਸੋ ਇਹ ਆਲਰੇਡੀ ਅਗਲੀ ਜਨਰੇਸ਼ਨ ਜਿਹੜੀ ਹੈ ਉੱਥੇ ਉਹਨਾਂ ਨੇ ਖਾਲਿਸਤਾਨ ਦੇ ਪਰਚਮ ਨੂੰ ਆਪਣੇ ਹੱਥਾਂ ਦੇ ਵਿੱਚ ਮਜ਼ਬੂਤੀ ਨਾਲ ਫੜ ਲਿਆ। ਹਾਲਾਂ ਏਜੰਸੀਆਂ ਦੀ ਖੇਡ ਅਸੀਂ ਸਮਝਾਂਗੇ ਕਿ ਕਿਵੇਂ ਬੁੱਚੜ ਬੇਅੰਤੇ ਦੇ ਪੋਤੇ ਨੂੰ ਵਜ਼ੀਰ ਬਣਾ ਕੇ ਏਜੰਸੀਆਂ ਨੇ, ਡੀਪ ਸਟੇਟ ਨੇ ਵੀ ਅਗਲਾ ਸਟੈਪ ਜਿਹੜਾ ਉਹ ਲੈ ਲਿਆ ਹੋਇਆ ਕਿ ਉਹਨੂੰ ਉਹ ਤਿਆਰ ਕਰ ਰਹੇ ਨੇ ਪੰਜਾਬ 'ਚ ਅਗਲੀ ਨਸਲਕੁਸ਼ੀ ਕਰਨ ਦੇ ਲਈ। ਸੋ ਅਸੀਂ ਇੱਕ ਵਾਰ ਫੇਰ ਸਮੁੱਚੀਆਂ ਟੋਰਾਂਟੋ ਔਰ ਮੌਂਟਰੀਆਲ ਦੀਆਂ ਸਿੱਖ ਸੰਗਤਾਂ, ਮੌਂਟਰੀਆਲ ਤੋਂ ਸਾਡੇ ਵੀਰ ਭਾਈ ਮਨਵੀਰ ਸਿੰਘ ਆਪਣੀ ਸਿੰਘਣੀ ਸਾਹਿਬਾਂ ਗੁਰਪ੍ਰੀਤ ਕੌਰ ਉਹਨਾਂ ਨਾਲ ਪਹੁੰਚੇ, 2 ਦਿਨ ਨਾਲ ਹੀ ਰਹੇ ਔਰ TV 84 ਦੀ ਟੀਮ ਨੇ ਇਹਨਾਂ ਸਾਰੇ ਸਮਾਗਮਾਂ ਨੂੰ ਲਾਈਵ ਕਵਰ ਕੀਤਾ, ਜਿਹਦੇ 'ਚ ਉਹਨਾਂ ਦਾ ਵੀ ਇੱਕ ਵੱਡਾ ਰੋਲ, ਔਰ ਸਾਡੇ ਵੀਰ ਸੁਖਵਿੰਦਰ ਸਿੰਘ ਔਰ ਉਹਨਾਂ ਦੀ ਟੀਮ ਸਾਰਿਆਂ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ। ਔਰ ਅੱਜ ਦੇ ਅਖੀਰਲੇ ਸੈਗਮੈਂਟ 'ਚ ਅਸੀਂ ਜਿਹੜਾ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਚੱਲ ਕੇ ਬਰੈਂਪਟਨ ਨਗਰ ਕੀਰਤਨ ਹੀ ਅਸੀਂ ਉਹਨੂੰ ਕਹਿੰਦੇ ਉਸ ਦੀਆਂ ਕੁਝ ਚੀਜ਼ਾਂ ਝਲਕੀਆਂ, ਕਿਉਂਕਿ ਲਾਈਵ ਵੀ ਸਾਡੇ ਦਰਸ਼ਕਾਂ ਨੇ ਦੇਖਿਆ ਹੋਏਗਾ। ਔਰ ਅਸੀਂ ਇੱਕ ਵਾਰ ਫੇਰ ਉਹਨਾਂ ਸਾਰਿਆਂ ਦਾ ਹੀ, ਜਿਨ੍ਹਾਂ 'ਚ ਸਾਡੇ ਵੀਰ ਕੁਲਦੀਪ ਸਿੰਘ ਵੀ ਟੋਰਾਂਟੋ ਤੋਂ ਜਿਹੜੇ ਸਾਡੇ ਇੱਥੇ ਸਟੂਡੀਓ ਵੀ ਆਏ, ਉਹ ਆਪਣੇ ਭਰਾਤਾ ਦੇ ਨਾਲ ਮਿਲਣ ਆਏ ਸੈਮੀਨਾਰ ਦੇ ਮੌਕੇ। ਕੁਛ ਐਸੇ ਵੀਰ ਭੈਣਾਂ ਸੀ ਜਿਨ੍ਹਾਂ ਨੂੰ ਇਸ ਵਾਰ ਅਸੀਂ ਨਹੀਂ ਮਿਲ ਸਕੇ, ਕੁਛ ਦੇ ਆਪਣੇ, ਔਰ ਖ਼ਾਸ ਤੌਰ ਤੇ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਜਿਹੜੇ ਟੋਰਾਂਟੋ 'ਚ ਲਾਸਟ ਵਿਜ਼ਿਟ ਵੇਲੇ ਸੀ। ਇਸ ਵਾਰ ਜਦੋਂ ਮੈਂ ਉਹਨਾਂ ਨੂੰ ਭੇਜਿਆ ਤੇ ਭਾਈ ਇੱਥੇ ਹੈ, ਉਹਨਾਂ ਦਾ ਆਇਆ, ਬਹੁਤ ਪਿਆਰਾ ਉਹਨਾਂ ਦੀ ਲਿਖਤ ਸੀ ਕਿ ਉਹ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਸੈਨ ਫਰਾਂਸਿਸਕੋ ਟਰੈਵਲ ਕਰ ਰਹੇ ਨੇ, ਪਰ ਉਹਨਾਂ ਦੇ ਐਬਸੈਂਸ ਵੀ ਉਹਨਾਂ ਦੀ ਪ੍ਰੈਜ਼ੈਂਸ ਵਾਂਗ ਸੀ, ਜਿਹੜੇ ਅਲਫਾਜ਼ ਉਹਨਾਂ ਨੇ ਕਹੇ। ਸੋ ਅਸੀਂ ਇੱਕ ਵਾਰ ਫੇਰ ਸਮੁੱਚੀਆਂ ਸਿੱਖ ਸੰਗਤਾਂ ਦਾ ਔਰ ਕਾਮਨਰ ਸਿੱਖ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕੌਮ ਦੇ ਨਾਤੇ, ਅਸੀਂ ਦਿਲਾਂ ਦੀਆਂ ਗਹਿਰਾਈਆਂ ਤੋਂ ਕੋਈ ਅਲਫਾਜ਼ ਨਹੀਂ ਨੇ। ਅਸੀਂ ਤਾਂ, ਮੈਂ ਬਹੁਤ ਵਾਰ ਸੋਚਦਾ ਜਿੰਨਾ ਮਾਣ ਪਿਆਰ ਇੱਜ਼ਤ ਕੌਮ ਨੇ ਦਿੱਤੀ ਹੈ ਇਹਨਾਂ ਵਰਿਆਂ ਦੇ ਵਿੱਚ, ਮੇਰੇ ਲਈ ਤਾਂ ਇਹੀ ਲਫ਼ਜ਼ ਬਣਦੇ ਨੇ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਵਡਿਆਈ ਸਤਿਗੁਰੂ ਦੀ ਹੈ, ਔਰ ਸਤਿਗੁਰੂ ਰਹਿਮਤ ਕਰਨ, ਕਦਮ ਸਾਬਤ ਰੱਖਣ, ਔਰ ਜਿਸ ਕਾਜ਼ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਿਰਾਂ ਦੇ ਨਜ਼ਰਾਨੇ ਗੁਰੂ ਨੂੰ ਭੇਟ ਕੀਤੇ ਨੇ, ਉਹ ਉਹਨਾਂ ਦਾ ਡ੍ਰੀਮ ਸਤਿਗੁਰੂ ਰਹਿਮਤ ਕਰਨ, ਕਿਉਂਕਿ ਦੇਸ਼ ਔਰ ਕਾਲ ਅਕਾਲ ਪੁਰਖ ਦੇ ਕੋਲ ਹੈ, ਉਹ ਜਲਦੀ ਪੂਰਾ ਹੋਏ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਬਣੇਗਾ।
ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ। ਜੀ ਰਾਜ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।